ਕਿਹੜੀ ਵੰਡ ਦੀ ਗੱਲ ਤੁਸੀਂ ਕਰਨੇ ਹੋ? ਵੰਡ ਹੋਈ ਤਾਂ ਬਸ ਪੰਜਾਬ ਦੀ ਹੈ। ਰਾਵੀ ਸਤਲੁਜ ਜੇਹਲਮ ਬਿਆਸ ਵੰਡੇ, ਵੰਡ ਹੋਈ ਫੇ ਚੰਦਰੇ ਚਨਾਬ ਦੀ ਹੈ। ਜਿਹੜਾ ਕਾਲਜੇ ਉੱਪਰ ਲੱਗਾ ਹੈ, ਇਸ ਜ਼ਖਮ ਬਾਰੇ ਤੁਹਾਨੂੰ ਕੀ ਦਸੀਏ। ਆਓ ਜੱਫੀਆਂ ਪਾ ਕੇ ਰੋ ਲਈਏ, ਆਓ ਇਕੱਠਿਆਂ ਬਹਿ ਕੇ ਅੱਜ ਹੱਸੀਏ। ਸਾਥੋਂ ਬੈਰੀ ਵੇਲੇ ਆਣ ਖੋਇਆ, ਸਾਡਾ ਅੰਬਰਸਰ ਲੁਧਿਆਣਾ ਹੈ। ਸਾਡੇ ਪਾਸੇ ਪਾਕ ਅਸਥਾਨ ਆਏ, ਪੰਜਾ ਸਾਹਿਬ ਨਾਲੇ ਨਨਕਾਣਾ ਹੈ। ਤੇ ਵੰਡ ਵੇਲੇ ਦੇ ਸਭ ਜ਼ਖਮਾਂ ਤੇ ਆਪਾਂ ਰਲ ਮਿਲ ਫਾਹੇ ਰੱਖਾਂਗੇ। ਹੁਣ ਕੌਡੀ ਰਾਹੀਂ ਪਾਰਸ ਜੀ ਆਪਾਂ ਸਵਾਦ ਪ੍ਰੀਤ ਤੇ ਚੱਖਾਂਗੇ। ਮੈਂ ਕਮੈਂਟਰੀ ਕਰਦਾ, ਮੈਦਾਨਾ ਜਾਣਾ, ਉਹ ਤਾਂ ਦੱਸਦਾ ਹੁੰਦਾ ਬਾਈ ਮੈਂ ਜਿਹੜੀ ਦੁਨੀਆ ਜਿਹਨੂੰ ਤੁਸੀਂ ਸਮਝਦੇ ਹੋ ਕਿ ਐਜੂਕੇਸ਼ਨ ਉਹ ਮੈਂ ਵੀ ਹਾਸਲ ਕੀਤੀ ਹੋਈ ਹੈ। ਪਰ ਇਹ ਕੀ ਹੋ ਸਕਦਾ ਕਿ ਮੈਂ ਪੰਜਾਬੀ ਬੋਲੂੰਗਾ ਤਾਂ ਮੈਂ ਬੈਕਵਰਡ ਲੱਗੂੰਗਾ, ਮੈਂ ਕੰਜ਼ਰਵੇਟਿਵ ਲੱਗੂੰਗਾ, ਮੈਂ ਘਟੀਆ ਲੱਗੂੰਗਾ, ਮੈਂ ਪੇਂਡੂ ਲੱਗੂੰਗਾ। ਨਹੀਂ ਵੀਰੇ, ਇੰਜ ਨਹੀਂ ਹੋ ਸਕਦਾ। ਹਰ ਬੰਦਾ ਆਪਣੀ ਥਾਂ ਤੇ ਆਪਣਾ ਹਿੱਸਾ ਪਾਵੇ, ਆਪਣਾ ਯੋਗਦਾਨ ਪਾਵੇ, ਤਬਦੀਲੀ ਆਊਗੀ। ਸਤਿ ਸ਼੍ਰੀ ਅਕਾਲ, ਨਮਸਕਾਰ ਤੇ अस्सलाम वालेकुम। मैं ਤੁਹਾਡਾ ਮੇਜ਼ਬਾਨ ਨਾਸਿਰ ਅਲੀ ਤੇ ਤੁਸੀਂ ਵੇਖ ਰਹੇ ਹੋ ਇੰਡੋਜ਼ ਟੀਵੀ ਆਸਟ੍ਰੇਲੀਆ। ਪ੍ਰੋਗਰਾਮ ਲਹਿੰਦੇ ਪੰਜਾਬ ਦੇ ਰੰਗ ਵਿੱਚ ਤੁਹਾਡਾ ਸਵਾਗਤ ਹੈ, ਤੁਹਾਨੂੰ ਜੀ ਆਇਆਂ ਨੂੰ ਕਹਿੰਦੇ ਆ। ਨਾਜ਼ਰੀਨ, ਅੱਜ ਦਾ ਸਾਡਾ ਪ੍ਰੋਗਰਾਮ ਬੜਾ ਸਪੈਸ਼ਲ ਤੇ ਬੜਾ ਖਾਸ ਹੈ ਤੇ ਸਾਡੇ ਨਾਲ ਇੱਕ ਐਸੀ ਸ਼ਖਸੀਅਤ ਮੌਜੂਦ ਨੇ ਕਿ ਜਿਨ੍ਹਾਂ ਦਾ ਨਾਮ ਹੀ ਉਹਨਾਂ ਦਾ ਤਾਰੁਫ ਹੈ। ਇਹ ਬਹੁਤ ਸਾਰੀ ਸ਼ਖਸੀਅਤ ਐਸੀਆਂ ਹੁੰਦੀਆਂ ਨੇ ਜਿਨ੍ਹਾਂ ਵਾਸਤੇ ਸਾਨੂੰ ਅੱਖਰ ਜਿਹੜੇ ਹੈਗੇ ਨੇ, ਅਲਫਾਜ਼ ਜਿਹੜੇ ਹੈਗੇ ਇਕੱਠੇ ਕਰਨੇ ਪੈਂਦੇ ਨੇ। ਲੇਕਿਨ ਜਦੋਂ ਅਸੀਂ ਗੱਲ ਕਰੀਏ ਕਿਸੇ ਐਸੇ ਬੰਦੇ ਦੀ ਜਾਂ ਕਿਸੇ ਐਸੀ ਸ਼ਖਸੀਅਤ ਦੀ ਜਿਨ੍ਹਾਂ ਨੇ ਨਾ ਸਿਰਫ ਜਿਹੜਾ ਹੈਗਾ ਉਹ ਆਪਣੇ ਇਸ ਮੁਆਸ਼ਰੇ ਦੇ ਵਿੱਚ ਆਪਣੇ ਲਫ਼ਜ਼ਾਂ ਦੇ ਨਾਲ ਲੋਕਾਂ ਦੀ ਸਲਾਹ ਕੀਤੀ ਹੋਵੇ, ਬਲਕਿ ਆਪਣੇ ਕਿਰਦਾਰ ਦੇ ਨਾਲ ਵੀ ਦੱਸਿਆ ਹੋਵੇ ਕਿ ਅਸੀਂ ਇਹ ਕੌਣ ਹਾਂ ਤੇ ਸਾਡਾ ਅਸਲ ਕੀ ਹੈ। ਸਾਡੇ ਨਾਲ ਮੌਜੂਦ ਨੇ ਇੰਟਰਨੈਸ਼ਨਲ ਕਬੱਡੀ ਕਮੈਂਟੇਟਰ ਇਜਾਜ਼ ਪਾਰਸ ਸਾਹਿਬ। ਤੁਸੀਂ ਇੰਟਰਨੈਸ਼ਨਲ ਕਬੱਡੀ ਕਮੈਂਟੇਟਰ ਦਾ ਇਹਨਾਂ ਦਾ ਇੱਕ ਰੂਪ ਦੇਖਿਆ ਹੋਏਗਾ, ਲੇਕਿਨ ਇੱਕ ਉਸਤਾਦ ਦੀ ਸ਼ਕਲ ਦੇ ਵਿੱਚ, ਇੱਕ ਰਾਈਟਰ ਦੀ ਸ਼ਕਲ ਦੇ ਵਿੱਚ ਤੁਹਾਨੂੰ ਦੂਸਰਾ ਪਹਿਲੂ ਵੀ ਅਸੀਂ ਵਿਖਾਵਾਂਗੇ। अस्सलाम वालेकुम सर। ਵਾਲੇਕੁਮ ਸਲਾਮ। ਕੀ ਹਾਲ ਚਾਲ ਨੇ? ਅਲਹਮਦੁਲਿਲਾ, ਸਭ ਵਧੀਆ ਬਈ। ਅੱਛਾ, ਸਭ ਤੋਂ ਪਹਿਲਾਂ ਤਾਂ ਮੈਨੂੰ ਇਹ ਦੱਸੋ ਤੁਸੀਂ ਕਿ ਇੱਕ ਰਾਈਟਰ ਜਿਹੜਾ ਜਿਹਨੂੰ ਅਸੀਂ ਨਫੀਸ ਸਮਝਦੇ ਹਾਂ, ਸੰਜੀਦਾ ਸਮਝਦੇ ਹਾਂ, ਉਸ ਤੋਂ ਇਲਾਵਾ ਗਰਾਊਂਡ 'ਚ ਇੱਕ ਸ਼ੇਰ ਦੀ ਆਵਾਜ਼ ਵਾਂਗੂ ਧਾੜਨ ਵਾਲਾ ਬੰਦਾ, ਇਹ ਦੋਵੇਂ ਚੀਜ਼ਾਂ ਕਿੱਦਾਂ? ਇਹ ਦੋਵੇਂ ਚੀਜ਼ਾਂ ਇੱਦਾਂ ਕਿ ਜਿਹੜਾ ਤੇ ਸ਼ਾਇਰ ਹੈ ਹਾਂ, ਉਹ ਤਾਂ ਰੱਬ ਵੱਲੋਂ, ਆਹਾ ਇਹ ਰੱਬ ਦੀ ਅਤਾ ਆ, ਗੋਡ ਗਿਫਟ ਜਿਹਨੂੰ ਆਪਾਂ ਕਹਿੰਦੇ। ਜੀ। ਤਾਂ ਉੱਥੇ ਧਾੜਨ ਵਾਲਾ ਜਿਹੜਾ ਹੈ ਇਜਾਜ਼ ਪਾਰਸ, ਉਹ ਮੇਰੀ ਧਰਤੀ ਦੇ ਵਿੱਚੋਂ ਹੈ। ਜਿਵੇਂ ਮੈਨੂੰ ਗੁੜਤੀ 'ਚ ਮਾਂ ਦੇ ਵੱਲੋਂ ਚੀਜ਼ਾਂ ਮਿਲੀਆਂ ਨੇ, ਇੰਝ ਇਸ ਧਰਤੀ ਦੇ ਵਸੇਬ ਦਾ ਮੈਂ ਹਿੱਸਾ ਹਾਂ। ਮੈਨੂੰ ਆਪਣੇ ਪੰਜਾਬੀ ਹੋਣੇ ਤੇ ਮਾਣ ਆ, ਤੇ ਪੰਜਾਬੀ ਗੱਜਦੇ ਹੀ ਸੋਹਣੇ ਲੱਗਦੇ। ਅੱਛਾ ਸਰ, ਮੈਨੂੰ ਤੁਸੀਂ ਇਹ ਦੱਸੋ ਕਿ ਅੱਜ ਕੱਲ੍ਹ ਜਿਹੜਾ ਮੌਜੂਦਾ ਦੌਰ ਚੱਲ ਰਿਹਾ ਹੈ, ਇਸ ਮੌਜੂਦਾ ਦੌਰ ਦੇ ਵਿੱਚ ਇੱਕ ਚੀਜ਼ ਜਿਹਦੀ ਬਹੁਤ ਅਸ਼ਦ ਜ਼ਰੂਰਤ ਹੈ, ਉਹ ਹੈ ਪੰਜਾਬੀ ਰੇਤਲ, ਪੰਜਾਬੀ ਵਸੇਬ, ਪੰਜਾਬ ਦੀ ਗੱਲ, ਪੰਜਾਬੀ ਜ਼ੁਬਾਨ ਦੀ ਗੱਲ। ਤੁਹਾਨੂੰ ਮੈਂ ਇੱਕ ਕਮੈਂਟੇਟਰ ਵਾਲਾ ਤੁਹਾਡਾ ਜਿਹੜਾ ਪਹਿਲੂ ਹੈ ਤਾਂ ਅਲੱਗ ਹੈ, ਲੇਕਿਨ ਤੁਸੀਂ ਇਹਦੇ ਸੁਭਾਅ ਲਈ, ਇਸ ਪੰਜਾਬੀ ਦੇ ਪ੍ਰਚਾਰ ਲਈ ਤੁਸੀਂ ਸਭ ਤੋਂ ਅੱਗੇ ਹੁੰਦੇ ਹੋ। ਤੁਸੀਂ ਕੀ ਸਮਝਦੇ ਹੋ ਕਿ ਕਿਹੜੇ ਜ਼ਰੂਰੀ ਚੀਜ਼ਾਂ ਨੇ ਜਿੱਥੋਂ ਉਹਨਾਂ ਨੂੰ ਅਪਣਾ ਕੇ ਅਸੀਂ ਆਪਣਾ ਉਹ ਪੰਜਾਬ ਦੀ ਜਿਹੜੀ ਮਰਦਾ ਹੋਇਆ ਕਲਚਰ ਉਹਨੂੰ ਜ਼ਿੰਦਾ ਕਰ ਸਕਦੇ ਹਾਂ? ਦੇਖੋ ਜੀ, ਕਿਸੇ ਵੱਡੇ ਬੰਦੇ ਦੀ ਗੱਲ ਆ ਨਾਸਰ ਸਾਹਿਬ। ਜੀ ਸਰ। ਕਿ ਮੈਨੂੰ ਤੁਸੀਂ ਚੰਗੀਆਂ ਮਾਵਾਂ ਦਿਓ, ਹਾਂ, ਮੈਂ ਤੁਹਾਨੂੰ ਚੰਗੀ ਕੌਮ ਦਊਂਗਾ। ਕੀ ਬਾਤ। ਤਾਂ ਇਸ ਮਾਂ ਬੋਲੀ ਨੂੰ ਬਚਾਉਣ ਲਈ, ਇਸ ਵਸੇਬ ਨੂੰ ਬਚਾਉਣ ਲਈ ਵੀ ਚੰਗੀਆਂ ਮਾਵਾਂ ਦੀ ਲੋੜ ਹੈ। ਮੇਰੀਆਂ ਹੀ ਧੀਆਂ, ਮੇਰੀਆਂ ਹੀ ਭੈਣਾਂ, ਮੇਰੇ ਵਸੇਬ ਦਾ ਹਿੱਸਾ ਜਿਹੜੀਆਂ ਸਾਡੀ ਨਿਊ ਜਨਰੇਸ਼ਨ ਹੈਗੀ ਹੈ, ਮੈਂ ਉਹਨਾਂ ਧੀਆਂ ਭੈਣਾਂ ਅੱਗੇ ਬੇਨਤੀ ਕਰੂੰਗਾ ਕਿ ਤੁਸੀਂ ਠੀਕ ਹੈ, ਤੁਸੀਂ ਅੰਗਰੇਜ਼ੀ ਵੀ ਸਿੱਖੋ, ਬਾਕੀ ਜਿਹੜੀਆਂ ਲੈਂਗੁਏਜਸ ਆ ਉਹ ਵੀ ਸਿੱਖੋ, ਪਰ ਇਹ ਪੰਜਾਬੀ ਨੂੰ ਛੱਡ ਕੇ ਨਾ ਸਿੱਖੋ। ਨੌਲੇਜ ਆ ਵਧਾਓ ਉਹਨੂੰ। ਤੁਸੀਂ ਅੰਗਰੇਜ਼ੀ ਕਿਸੇ ਨੂੰ ਆਉਂਦੀ ਹੈ, ਫਰੈਂਚ ਆਉਂਦੀ ਹੈ, ਡੱਚ ਆਉਂਦੀ ਹੈ, ਅਰੈਬਿਕ ਆਉਂਦੀ ਹੈ, ਪਰਸ਼ੀਅਨ, ਵਧੀਆ ਗੱਲ ਹੈ, ਹੋਣੀ ਚਾਹੀਦੀ ਹੈ। ਪਤਾ ਲੱਗਦਾ ਬੰਦਾ ਇੱਕ ਲਰਨਡ ਬੰਦਾ, ਇੱਕ ਸਿੱਖਿਆ ਹੋਇਆ ਬੰਦਾ, ਇਲਮ ਵਾਲਾ ਬੰਦਾ। ਪਰ ਇਹ ਹੈ ਕਿ ਮਾਂ ਨੂੰ ਛੱਡ ਕੇ ਨਹੀਂ, ਤੁਸੀਂ ਆਪਣੀ ਅਸਲ ਜਿਹੜੀ ਸ਼ੈ ਹੈ, ਆਪਣੀ ਜੜ ਨੂੰ ਛੱਡ ਕੇ ਤੁਸੀਂ ਕਦੀ ਵੀ ਜੇ ਇਸ ਰੁੱਖ ਦੀ ਜੜ ਨਹੀਂ, ਉਹ ਕਿਵੇਂ ਵੱਧ ਫੁੱਲ ਸਕਦਾ? ਕਦੀ ਨਹੀਂ ਵੱਧ ਫੁੱਲ ਸਕੂਗਾ। ਤੇ ਮੈਂ ਤਾਂ ਇਹੀ ਕਹੂੰਗਾ ਕਿ ਸਾਡੀ ਜਿਹੜੀ ਮਾਵਾਂ ਆ, ਉਹ ਸਾਡੇ ਘਰ ਵਿੱਚ, ਜੇ ਅਸੀਂ, ਸਾਡੀ ਪੀੜ੍ਹੀ ਜਿਹੜੀ ਆ, ਮੈਂ ਸਮਝਦਾ ਨਾਸਰ ਸਾਹਿਬ, ਸਾਡੇ ਤੋਂ ਬਾਅਦ ਵਾਲੀ ਪੀੜ੍ਹੀ ਜਿਹੜੀ, ਉਹ ਤਾਂ ਬਿਲਕੁਲ ਵਸੇਬ ਨੂੰ ਵੀ ਛੱਡੀ ਖਲੋਤੀ ਹੈ, ਜ਼ਬਾਨ ਨੂੰ ਵੀ ਛੱਡੀ ਖਲੋਤੀ ਹੈ। ਸਾਡੀਆਂ ਅਗਰ ਜੇ ਸਾਡੇ ਵਿੱਚ ਥੋੜ੍ਹ ਬਹੁਤ ਹੈ ਨਾ ਪੰਜਾਬੀ ਜਾਂ ਪੰਜਾਬੀਅਤ, ਉਹਦਾ ਕ੍ਰੈਡਿਟ ਜਿਹੜਾ ਸਾਡੀਆਂ ਮਾਵਾਂ ਨੂੰ ਜਾਂਦਾ। ਸਰ, ਤੁਸੀਂ ਕੀ ਸਮਝਦੇ ਹੋ ਕਿ ਜਿਹੜੇ ਸਾਡੇ ਨੇਟਿਵ ਸੀ, ਜਿਹੜੇ ਮੁਕਾਮੀ ਸੀ, ਬੜਾ ਦੁੱਖ ਹੁੰਦਾ ਹੈ ਕਿ
ਬਾਹਰੋਂ ਕੁਝ ਚੀਜ਼ਾਂ ਆ ਕੇ, ਬਾਹਰੋਂ ਕੁਝ ਐਲੀਮੈਂਟਸ ਆ ਕੇ ਉਹਨਾਂ ਦੇ ਲੱਗੇ ਹੋਣ ਮੁਜੱਸਮੇ, ਤੇ ਸਾਡੇ ਦੁੱਲੇ ਭੱਟੀ ਨੂੰ ਕੋਈ ਜਾਣਦਾ ਨਾ ਹੋਵੇ, ਸਾਡੇ ਰਾਏ ਅਹਿਮਦ ਖਰ ਨੂੰ ਕੋਈ ਜਾਣਦਾ ਨਾ ਹੋਵੇ, ਸਾਡੇ ਭਗਤ ਸਿੰਘ ਨੂੰ ਕੋਈ ਨਾ ਜਾਣਦਾ ਹੋਵੇ। ਅਸੀਂ ਇੱਕ ਸਰਵੇ ਕੀਤਾ, ਅਸੀਂ ਬੱਚਿਆਂ ਨੂੰ ਪੁੱਛਿਆ ਕਿ ਦੁੱਲਾ ਭੱਟੀ ਕੌਣ ਆ, ਨਹੀਂ ਪਤਾ। ਰਾਏ ਅਹਿਮਦ ਖਾਨ ਖਰ ਕੌਣ ਆ, ਨਹੀਂ ਪਤਾ। ਠੀਕ ਹੈ, ਰਿਆਜ਼ ਫਤਿਆਨਾ ਕੌਣ ਆ, ਨਹੀਂ ਪਤਾ। ਤੇ ਇਹਦੇ ਵਿੱਚ ਕਸੂਰਵਾਰ ਕੌਣ ਆ, ਤੇ ਅਸੀਂ ਕਿੰਝ ਆਪਣੇ ਬੱਚਿਆਂ ਨੂੰ ਦੱਸ ਸਕਦੇ ਕਿ ਬਈ ਇਹ ਤੁਹਾਡੇ ਇਹ ਪੰਜਾਬੀ ਇਸੇ ਜ਼ਮੀਨ ਦੀ ਧਰਤੀ ਦੇ ਬੱਚੇ ਹੈਗੇ ਸੀ ਜਿਨ੍ਹਾਂ ਨੇ ਇਹ ਪੰਜਾਬ ਲਈ ਕੰਮ ਕੀਤਾ ਸੀ। ਨਾਸਰ ਸਾਹਿਬ ਦੱਸਾਂ ਕੀ ਹੈ? ਜੀ ਸਰ। ਕਮੈਂਟੇਟਰ ਮੈਂ ਆਪਣੀ ਥਾਂ ਹੈਗਾ, ਜੀ ਸਰ। ਬੁਲਾਰਾ ਹੈ, ਪਰ ਤੁਸੀਂ ਨਾ ਆਹ ਗੱਲ ਕਰਕੇ ਨਾ ਮੇਰੇ ਅੰਦਰ ਦਾ ਸ਼ਾਇਰ ਛੇੜਦੇ ਆ। ਠੀਕ ਹੈ। ਠੀਕ ਹੈ, ਮੈਂ ਇਸ ਗੱਲ ਤੇ ਇਹ ਕਹੂੰਗਾ ਕਿ ਇਹ ਕੰਪਲੈਕਸ ਹੈ। ਇਹ ਕੋਈ ਤੁਸੀਂ ਇਹ ਕਹੋ ਕਿ ਯਕਦਮ ਹੋ ਗਿਆ, ਨਹੀਂ ਯਕਦਮ ਨਹੀਂ ਬਈ ਹੋਇਆ ਹੈ। ਠੀਕ ਹੈ। ਇਹ ਪੂਰਾ ਇਹਦੇ ਪਿੱਛੇ ਇੱਕ ਸਾਜ਼ਿਸ਼ ਹੈਗੀ ਹੈ, ਕਨਸਪੀਰੇਸੀ ਤੁਸੀਂ ਕਹਿ ਸਕਦੇ ਹੋ ਕਿ ਹੈਗੀ ਹੈ, ਕਿ ਸਾਨੂੰ ਇਹ ਸਾਡਾ ਸਦੀਆਂ ਦਾ ਜਿਹੜਾ ਇਹ ਹੈਗੀ ਐਵੋਲੂਸ਼ਨ ਹੋਈ ਹੈ, ਤਬਦੀਲੀਆਂ ਆਈਆਂ ਆ। ਦੋ ਚਾਰ ਚੀਜ਼ਾਂ ਆ। ਇੱਕ ਤਾਂ ਇਹ ਹੈ ਕਿ ਅਸੀਂ ਸੀਗੇ ਇੱਥੇ ਪੰਜਾਬੀ ਜਿਹੜੇ ਸੀਗੇ, ਸਾਡੇ ਤੇ ਸਾਰੇ ਜਿੰਨੇ ਵੀ ਇਨਵੇਡਰ ਆਏ ਨਾ ਬਾਹਰੋਂ, ਸਾਡੀ ਬਦਬਖਤੀ ਹੈ ਕਿ ਪਹਿਲੋਂ ਆਏ ਇੱਧਰ ਪਠਾਨ ਆਉਂਦੇ ਰਹੇ ਅਫਗਾਨਿਸਤਾਨ ਵੱਲੋਂ। ਠੀਕ ਹੈ, ਫਿਰ ਪਰਿਓਂ ਈਰਾਨ ਵੱਲੋਂ ਆਉਂਦੇ ਰਹੇ, ਸਾਰੇ ਸੀਗੇ ਪਰਸ਼ੀਅਨ ਬੋਲਣ ਵਾਲੇ, ਪਰਸ਼ੀਅਨ ਫਾਰਸੀ ਬੋਲਣ ਵਾਲੇ। ਅਸੀਂ ਕੀ ਕੀਤਾ ਕਿ ਜਿਹੜਾ ਹੁੰਦਾ ਨਾ ਬੰਦਾ ਹੁੰਦਾ ਜਿਹਦੇ ਉੱਤੇ ਹਮਲਾ ਹੁੰਦਾ, ਉਹ ਡਰਿਆ ਵੀ ਹੁੰਦਾ, ਸਹਿਮਿਆ ਵੀ ਹੁੰਦਾ, ਉਹ ਕੰਪਲੈਕਸ 'ਚ ਵੀ ਹੁੰਦਾ। ਠੀਕ ਹੈ ਨਾ। ਜਿਹੜਾ ਬਾਹਰੋਂ ਆਇਆ ਉਹਦਾ ਅੰਗ ਜਿਹੜਾ ਗੂੜਾ ਹੁੰਦਾ, ਉਹਦਾ ਰੰਗ ਗੂੜਾ ਹੁੰਦਾ। ਅਸੀਂ ਉਹਨਾਂ ਦੇ ਰੰਗ ਨੂੰ ਲਿਆ। ਠੀਕ ਹੈ। ਬਦਕਿਸਮਤੀ ਨਾਲ ਅਸੀਂ ਇੱਕ ਵੇਲਾ ਆਇਆ ਵੀ ਆਪਾਂ ਆਪਣੇ ਕਲਚਰ ਨੂੰ ਛੱਡ ਕੇ ਨਾ, ਆਪਣੀ ਜ਼ਬਾਨ ਨੂੰ ਛੱਡ ਕੇ, ਜਿਹੜੇ ਫਾਰਸੀ ਸੀ ਉਹਨਾਂ ਦਾ ਕਲਚਰ ਲੈਣਾ ਸ਼ੁਰੂ ਕੀਤਾ, ਉਹਨਾਂ ਦੀ ਜ਼ਬਾਨ ਲੈਣੀ ਸ਼ੁਰੂ ਕੀਤੀ। ਇਹਦੇ ਵਿੱਚ ਰਹਿੰਦੀ ਖੂੰਦੀ ਕਸਰ ਸੀ ਨਾ ਜਿਹੜੀ, ਉਹ ਗੋਰਾ ਆਇਆ, ਅੰਗਰੇਜ਼ ਆਇਆ। ਜਦ ਉਹ ਆਇਆ ਤਾਂ ਉਹ ਅੰਗਰੇਜ਼ੀ ਲੈ ਕੇ ਆ ਗਿਆ। ਠੀਕ ਹੈ, ਉਹਦੀ ਜ਼ਬਾਨ ਸੀ। ਔਰ ਜਿੰਨਾ ਕਿ ਮੇਰੀ ਰਾਏ ਹੈਗੀ ਹੈ, ਮੇਰਾ ਇਹ ਓਪੀਨੀਅਨ ਹੈਗਾ ਕਿ ਕੋਈ ਵੀ ਜਿਹੜਾ ਬਾਹਰੋਂ ਹਮਲਾ ਕਰਦਾ ਨਾ ਨਾਸਰ ਸਾਹਿਬ, ਉਹਦਾ ਪਹਿਲਾ ਹਮਲਾ ਤੁਹਾਡੇ ਜਿਸਮਾਂ ਤੇ ਨਹੀਂ ਹੁੰਦਾ। ਪਹਿਲਾ ਹਮਲਾ ਉਹਦਾ ਤੁਹਾਡੇ ਜਿਸਮਾਂ ਤੇ ਨਹੀਂ ਹੁੰਦਾ। ਦੇਖਣ ਨੂੰ ਇੰਝ ਲੱਗਦਾ ਕਿ ਤੁਹਾਡੇ ਜਿਸਮਾਂ ਤੇ ਹਮਲਾ ਜਾਂ ਤੁਹਾਡੇ ਇਲਾਕੇ ਤੇ ਹਮਲਾ, ਨਹੀਂ ਨਹੀਂ ਨਹੀਂ। ਉਹਦਾ ਹਮਲਾ ਹੁੰਦਾ ਤੁਹਾਡੇ ਵਸੇਬ ਤੇ, ਉਹਦਾ ਹਮਲਾ ਹੁੰਦਾ ਤੁਹਾਡੇ ਤਹਿਜ਼ੀਬ ਤੇ, ਸਿਵਲਾਈਜੇਸ਼ਨ ਤੇ, ਤੁਹਾਡੀ ਰੀਤੀ ਰਿਵਾਜ ਤੇ, ਫਿਰ ਤੁਹਾਡੀ ਜ਼ੁਬਾਨ ਤੇ। ਦੇਖੋ ਜੀ, ਮੈਨੂੰ ਮੇਰੀ ਦੁੱਲੇ ਭੱਟੀ ਦੀ ਗੱਲ ਸੁਣਾਊ, ਮੇਰੇ ਭਗਤ ਸਿੰਘ ਸਰਦਾਰ ਦੀ ਗੱਲ ਸੁਣਾਊ, ਮੇਰੇ ਮਲੰਗੀ ਦੀ ਗੱਲ ਸੁਣਾਊ, ਤਾਂ ਮੇਰੀ ਮਾਂ ਮੇਰੀ ਜ਼ਬਾਨ ਮੇਰੀ ਮਾਂ ਬੋਲੀ 'ਚ ਸੁਣਾਊ। ਠੀਕ ਹੈ ਨਾ। ਜਦ ਮੇਰੀ ਜ਼ਬਾਨ ਨੂੰ ਮੇਰੇ ਤੋਂ ਖੋਇਆ ਗਿਆ ਤਾਂ ਮੇਰੇ ਹੀਰੋ ਵੀ ਮੇਰੇ ਤੋਂ ਖੁੱਸ ਗਏ। ਇੰਪੋਰਟਡ ਹੀਰੋ ਮੈਂ ਗੱਲ ਕਰਦਾ ਹੁੰਦਾ, ਮੈਂ ਤਾਂ ਮੈਦਾਨਾਂ 'ਚ ਵੀ ਬੋਲਦਾ ਹੁੰਦਾ ਨਾਸਰ ਭਾਈ, ਤਾਂ ਕਿ ਮੈਨੂੰ ਇੰਪੋਰਟਡ ਲੋਕ ਨਹੀਂ ਪਸੰਦ ਹੈਗੇ। ਨਾ ਮੈਂ ਕਰ ਸਕਦਾ, ਮੇਰਾ ਹੱਲ ਕੱਢੋ, ਮੇਰਾ ਹੱਲ ਕੱਢੋ ਜਾਂ ਮੈਨੂੰ ਜਵਾਬ ਦਿਓ ਕਿ ਇੱਕ ਬਾਹਰੋਂ ਆਉਣ ਵਾਲਾ ਮੇਰਾ ਹੀਰੋ ਕਿਵੇਂ ਹੋ ਗਿਆ ਜੀ। ਮੇਰੀ ਧਰਤੀ ਜਿਹੜੀ ਇਹ ਕਿਸੇ ਪੱਖੋਂ ਵੀ ਹੀਣੀ ਨਹੀਂ ਹੈਗੀ, ਕਿਸੇ ਪੱਖੋਂ ਵੀ ਖਾਲੀ ਨਹੀਂ ਹੈਗੀ। ਇਹਦੀ ਬੋਲੀ ਵਰਗੀ ਕਿਸੇ ਦੀ ਬੋਲੀ ਨਹੀਂ, ਇਹਦੇ ਹੀਰੋ ਵਰਗੇ, ਇਹਦੇ ਯੋਧੇ ਗੱਭਰੂ ਸਾਨ ਇਸ ਧਰਤੀ ਵਰਗੇ ਕਿਤੇ ਵੀ ਨਹੀਂ ਹੋਏ। ਮੈਂ ਚੈਲੰਜ ਕਰਦਾ ਹੁੰਦਾ ਗਰਾਊਂਡਾਂ ਦੇ ਵਿੱਚ, ਇੰਡੋਜ਼ ਟੀਵੀ ਆਸਟ੍ਰੇਲੀਆ ਵਾਲੇ ਮੇਰੇ ਬਾਈ ਹੈ, ਸ਼ਮਸ ਬਾਈ, ਇੱਥੇ ਪੁੱਜਦੇ ਹੁੰਦੇ ਆ ਔਰ ਰਿਕਾਰਡਿੰਗਾਂ ਵੀ ਚਲਾਉਂਦੇ ਆ ਨਾ। ਮੈਂ ਕਹਿੰਦਾ ਹੁੰਦਾ, ਮੈਂ ਚੈਲੰਜ ਕਰਦਾ ਕਿ ਪੰਜਾਬੀ ਜ਼ਬਾਨ ਵਰਗੀ ਕੱਢੋ ਭਰਵਾਂ ਅਦਬ, ਭਰਵੀਂ ਤਾਰੀਖ, ਇਤਿਹਾਸ। ਇਹਦੇ ਸਾਰੇ ਪ੍ਰਮੋਟਰ ਅੱਲਾ ਦੇ ਵਲੀ, ਫਕੀਰ, ਸਾਧੂ, ਸੂਫੀ, ਵਾਰਿਸ ਸ਼ਾਹ, ਬੁੱਲੇ ਸ਼ਾਹ, ਮੀਆਂ ਮੁਹੰਮਦ ਬਾਈ, ਗੁਰੂ ਨਾਨਕ ਸਰਕਾਰ ਮਹਾਰਾਜ, ਬਾਬਾ ਫਰੀਦ, ਯਾਨੀ ਤੁਸੀਂ ਇਸ ਜ਼ਬਾਨ ਵਾਹਦ ਜ਼ਬਾਨ ਆ ਜਿਹਨੂੰ ਅੱਲਾ ਨੇ ਪ੍ਰਮੋਸ਼ਨ ਵਾਸਤੇ ਵੀ ਚੰਗੇ ਲੋਕਾਂ ਦਾ ਚੁਣਾਵ ਕੀਤਾ, ਚੋਣ ਕੀਤੀ ਹੈ। ਚੰਗੇ ਲੋਕ ਜਿਹੜੇ ਆ, ਜਿਨ੍ਹਾਂ ਦਾ ਕਿਰਦਾਰ, ਜਿਨ੍ਹਾਂ ਦਾ ਕਰੈਕਟਰ ਇਸ ਲੈਵਲ ਦਾ ਸੀ ਕਿ ਲੋਕੀ ਉਹਨਾਂ ਦੀ ਗੱਲ ਸੁਣਦੇ ਸਮਝ। ਭਾਜੀ ਰੌਲਾ ਇਸੇ ਗੱਲ ਦਾ ਹੋਇਆ ਕਿ ਮੈਨੂੰ ਵਾਰਿਸ ਸ਼ਾਹ ਤਾਂ ਯਾਦ ਨਹੀਂ, ਮੈਨੂੰ ਸ਼ੈਕਸਪੀਅਰ ਯਾਦ ਆ, ਮੈਨੂੰ ਵਿਲੀਅਮ ਵਰਡਸਵਰਥ ਯਾਦ ਹੈ, ਮੈਨੂੰ ਗੁਰੂ ਨਾਨਕ ਸਰਕਾਰ ਮਹਾਰਾਜ ਦੀ ਕੋਈ ਬਾਣੀ ਨਹੀਂ ਯਾਦ ਹੈਗੀ, ਮੈਨੂੰ ਸੋਨੇਟ ਯਾਦ ਹੈ, ਐਮਿਲੀ ਡਿਕਨਸਨ ਦੇ ਲਿਖੇ ਹੋਏ, ਤੇ ਦਾਏ ਬਾਏ ਲੈਫਟ ਸਿੱਖੋ। ਮੈਂ ਨਿੰਦਿਆ ਨਹੀਂ ਕਰਦਾ ਕਿ ਅੰਗਰੇਜ਼ੀ ਨਾ ਸਿੱਖੋ, ਸਿੱਖੋ, ਅੰਗਰੇਜ਼ੀ ਸਿੱਖਣੀ ਚਾਹੀਦੀ ਹੈ, ਲੋੜ ਆ ਤੁਹਾਨੂੰ। ਤੁਸੀਂ ਵੱਧ ਨਹੀਂ ਸਕਦੇ ਕਿਉਂਕਿ ਮੋਬਾਈਲ ਦੇ ਵਿੱਚ ਤੁਸੀਂ ਜੋ ਕਰਨੇ ਹੋ ਉਹਦੇ ਵਿੱਚ ਕਿਤੇ ਵੀ ਪੰਜਾਬੀ 'ਚ ਕੋਈ ਨਹੀਂ ਹੁੰਦਾ ਨਾ, ਅੰਗਰੇਜ਼ੀ ਜੀ ਅੱਗੇ ਤੁਹਾਨੂੰ ਕਮਾਂਡਾਂ ਦਿੰਦਾ, ਜੇ ਉਹ ਤੁਹਾਨੂੰ ਸਿੱਖਣੀ ਪੈਣੀ ਹੈ। ਪਰ ਯਾਰ ਇਹ ਕਿਵੇਂ ਹੋ ਸਕਦਾ ਕਿ ਬੰਦਾ ਆਪਣੀ ਮਾਂ ਨੂੰ ਛੱਡ ਕੇ ਤਾਂ ਕਵੇ ਮੈਂ ਬੜੀ ਤਰੱਕੀ ਕਰ ਲਈ ਹੈ। ਭਾਜੀ ਮੇਰੇ ਹੀਰੋ ਮੇਥੋਂ ਖੋਏ, ਮੇਰੀ ਜ਼ਬਾਨ ਮੇਥੋਂ ਕੋਈ, ਮੇਰੇ ਰੀਤੀ ਰਿਵਾਜ, ਸਾਡੀਆਂ ਅਣਖਾਂ ਮਣਖਾਂ ਗੈਰਤਾਂ, ਸਾਨੂੰ ਮਾਣ ਆ ਜਿਹਦੇ ਤੇ, ਉਹ ਖੋਈ ਗਏ ਆ। ਤਾਂ ਇਹਦਾ ਵਿੱਚ ਤੁਸੀਂ ਕਿਹਾ ਵੀ ਇਹਦਾ ਕੀ ਹੱਲ ਹੋ ਸਕਦਾ, ਤੇ ਮਾਵਾਂ ਬਦਲਣੀਆਂ ਪੈਣੀਆਂ ਵੀਰੇ। ਮਾਵਾਂ ਨੂੰ, ਨਵੀਆਂ ਮਾਵਾਂ ਜਿਹੜੀਆਂ ਨੂੰ ਪੰਜਾਬੀਅਤ ਦੱਸਣੀ ਚਾਹੀਦੀ ਹੈ।
ਤਾਂ ਕਿ ਸਾਡੀ ਆਉਣ ਵਾਲੀ ਪੀੜ੍ਹੀ ਜਿਹੜੀ ਹੈ ਉਹਦੇ ਅੱਗੇ ਸਾਨੂੰ ਸ਼ਰਮਿੰਦਗੀ ਨਾ ਹੋਵੇ। ਸਰ ਤੁਸੀਂ ਇੱਕ ਲਫ਼ਜ਼ ਨਾ ਕੰਪਲੈਕਸ ਬੋਲਿਆ, ਤੇ ਜਿੰਨੇ ਵੀ ਸਾਡੇ ਪੰਜਾਬੀ ਦੇ ਕਰਤਾ ਧਰਤਾ ਨੇ, ਮੈਂ ਉਹਨਾਂ ਨੂੰ ਵੀ ਬਾਰ-ਬਾਰ ਇਹੀ ਬੇਨਤੀ ਕਰਦਾ ਸੀ ਕਿ ਇਹ ਕੰਪਲੈਕਸ ਜਿਹੜਾ ਚਲੋ ਆ ਗਿਆ, ਕਿਸੇ ਨੇ ਇੰਜੈਕਟ ਕਰ ਦਿੱਤਾ, ਸਾਜ਼ਿਸ਼ ਵੀ ਹੋ ਗਈ, ਅਸੀਂ ਮਾੜੇ ਸੀ, ਸਾਡੇ ਤੇ ਸਾਜ਼ਿਸ਼ ਵੀ ਹੋ ਗਈ, ਠੀਕ ਹੈ, ਸਭ ਕੁਝ ਹੋ ਗਿਆ, ਤੇ ਮੌਜੂਦਾ ਬੱਚੇ ਨੂੰ ਅਸੀਂ ਕਿੱਦਾਂ ਕਾਇਲ ਕਰ ਸਕਦੇ ਆ ਕਿ ਪੁੱਤਰ ਤੂੰ ਇਹ ਕੰਪਲੈਕਸ ਦੀ ਜ਼ਬਾਨ ਨਹੀਂ ਹੈਗੀ, ਇਹ ਜ਼ਰੂਰੀ ਨਹੀਂ ਹੈਗਾ ਤੂੰ ਧੋਤੀ ਪਾ ਕੇ ਵੱਡੀ ਸਿਰ ਤੇ ਪੱਗ ਬੰਨ੍ਹ ਕੇ ਬੋਲ, ਤੂੰ ਪੈਂਟ ਕੋਟ ਪਾ ਕੇ ਵੀ ਬੋਲ ਸਕਦਾ ਵਾ, ਤੇ ਕੋਈ ਮਸਲਾ ਨਹੀਂ, ਤੂੰ ਚੰਗੀ ਥਾਂ ਤੇ ਬੋਲ ਸਕਦਾ ਵਾ, ਤੂੰ ਬੈਂਕ 'ਚ ਵੀ ਬੋਲ ਸਕਦਾ ਵਾ, ਤੂੰ ਵੱਡੇ ਸ਼ਾਪਿੰਗ ਮਾਲ 'ਚ ਵੀ ਬੋਲ ਸਕਦਾ, ਤੂੰ ਘਰ ਕਿਉਂ ਬੋਲਦਾ ਪਿਆ ਵਾ? ਤੇ ਅਸੀਂ ਇਸ ਆਪਣੇ ਬੱਚੇ ਨੂੰ ਕਿਸ ਤਰ੍ਹਾਂ ਕਾਇਲ ਕਰ ਸਕਦੇ? ਤੁਹਾਡੇ ਕੋਲ ਕੀ ਨੁਸਖਾ ਇਹਦਾ? ਬਾਈ ਜੀ ਮੇਰੇ ਕੋਲ ਤਾਂ ਇਹ ਨੁਸਖਾ ਕਿ ਮੈਂ ਆਪਣੇ ਘਰੇ, ਮੇਰੇ ਕੋਲ ਮੇਰੀ ਫੈਮਿਲੀ ਹੈ ਜਿਹੜੀ, ਮੇਰਾ ਘਰ ਆ, ਟੱਬਰ ਹੈ ਮੇਰਾ, ਮੈਂ ਉਹਨਾਂ ਦੇ ਵਿੱਚ ਇਹ ਚੀਜ਼ ਪਾ ਰਿਹਾ ਹਾਂ, ਉਹਨਾਂ ਨੂੰ ਕਲਚਰ, ਆਪਣਾ ਵਸੇਬ, ਰੀਤੀ ਰਿਵਾਜ ਉਹਨਾਂ ਤੋਂ ਜ਼ਿਆਦਾ ਉਹਨਾਂ ਦਾ ਤੁਸੀਂ ਕਹਿ ਲਓ ਰੂਬਰੂ ਕਰਨਾ ਉਹਨਾਂ ਦਾ, ਠੀਕ ਹੈ, ਕਿ ਆਹ ਸੱਚ ਸੀਗਾ। ਹਾਂ ਸਾਡੇ ਨਵੇਂ ਜਿਹੜੀ ਮੰਡੀਰ ਹੈ, ਜੇ ਨਵਾਂ ਪਨੀਰੀ ਹੈ, ਨਵੀਂ ਜਨਰੇਸ਼ਨ ਹੈ, ਪੀੜ੍ਹੀ ਹੈ, ਉਹ ਕਿਉਂ ਆਰਗੂ ਕਰਦੇ ਆ। ਅੱਛਾ, ਹਾਂ, ਐਵੇਂ ਮੈਂ ਤੁਹਾਨੂੰ ਕਹਾਂ ਕਿ ਮੇਰੇ ਬੱਚੇ ਜਿਹੜੇ ਹੈਗੇ ਜਾਂ ਮੇਰੇ ਨਿਆਣੇ ਜਿਹੜੇ ਉਹ ਨਹੀਂ ਅੱਗੇ ਬੋਲਦੇ ਆ ਬਾਬਾ ਆ ਕਿਵੇਂ ਹੋ ਸਕਦਾ। ਮੈਨੂੰ ਲੜਨਾ ਪੈਣਾ ਇਹਦੇ ਲਈ। ਸਹੀ, ਜਦ ਵੀ ਤੁਸੀਂ ਭਲੇ ਲਈ ਨਿਕਲਦੇ ਹੋ ਨਾ, ਹੱਕ ਲਈ ਨਿਕਲਦੇ ਹੋ, ਤੁਹਾਨੂੰ ਲੜਨਾ ਪੈਂਦਾ। ਸੱਚੀ ਗੱਲ ਨੂੰ ਕੋਈ ਬੰਦਾ ਸੌਖਾ ਨਹੀਂ ਲੈਂਦਾ ਹੁੰਦਾ, ਸੱਚੀ ਗੱਲ ਹਮੇਸ਼ਾ ਲਹੂ ਨਾਲ ਦਿੱਤੇ ਆ, ਲਹੂ ਦੇਣਾ ਪੈਂਦਾ। ਪਰ ਦੁੱਖ ਇਸ ਗੱਲ ਦਾ ਕਿ ਸਾਡੇ ਇੱਥੇ ਹੈ ਘੱਟ ਇਹੋ ਜਿਹੇ ਲੋਕ। ਇਹ ਕਿਵੇਂ ਹੋ ਸਕਦਾ? ਮੈਂ ਆਪਣੀ ਥਾਂ ਕੋਸ਼ਿਸ਼ ਕਰਾਂ, ਤੁਸੀਂ ਆਪਣੀ ਥਾਂ ਕੋਸ਼ਿਸ਼ ਕਰੋ, ਥਾਂ ਥਾਂ ਜਿੱਥੇ ਆਪਾਂ ਹੈਗੇ ਆ। ਕੋਈ ਟੀਚਰ ਆ ਤਾਂ ਉਹ ਦੱਸੇ ਬੱਚਿਆਂ ਨੂੰ, ਕੋਈ ਆਰਟਿਸਟ ਆ ਤਾਂ ਉਹ ਆਪਣੇ ਫੈਨਸ ਨੂੰ ਦੱਸੇ, ਠੀਕ ਹੈ। ਮੈਂ ਕਮੈਂਟਰੀ ਕਰਦਾ, ਮੈਦਾਨਾਂ ਜਾਣਾ, ਉਹ ਤਾਂ ਦੱਸਦਾ ਹੁੰਦਾ ਬਾਈ ਮੈਂ ਜਿਹੜੀ ਦੁਨੀਆ ਜਿਹਨੂੰ ਤੁਸੀਂ ਸਮਝਦੇ ਹੋ ਕਿ ਐਜੂਕੇਸ਼ਨ ਆ, ਮੈਂ ਵੀ ਹਾਸਲ ਕੀਤੀ ਹੋਈ ਹੈ। ਪਰ ਇਹ ਕੀ ਹੋ ਸਕਦਾ ਕਿ ਮੈਂ ਪੰਜਾਬੀ ਬੋਲੂੰਗਾ ਤਾਂ ਮੈਂ ਬੈਕਵਰਡ ਲੱਗੂੰਗਾ, ਮੈਂ ਕੰਜ਼ਰਵੇਟਿਵ ਲੱਗੂੰਗਾ, ਮੈਂ ਘਟੀਆ ਲੱਗੂੰਗਾ, ਮੈਂ ਪੇਂਡੂ ਲੱਗੂੰਗਾ। ਨਹੀਂ ਵੀਰੇ, ਇੰਜ ਨਹੀਂ ਹੋ ਸਕਦਾ। ਹਰ ਬੰਦਾ ਆਪਣੀ ਥਾਂ ਇਹ ਆਪਣਾ ਹਿੱਸਾ ਪਾਵੇ, ਆਪਣਾ ਯੋਗਦਾਨ ਪਾਵੇ, ਤਬਦੀਲੀ ਆਊਗੀ। ਸਰ ਅਸੀਂ ਆਪਣੀ ਨਾ ਉਸੇ ਫੀਲਡ ਨਾਲ ਕਬੱਡੀ ਵੱਲ ਹੀ ਆਉਂਦੇ ਹਾਂ। ਟੈਕਨੋਲੋਜੀ ਦਾ ਦੌਰ ਚੱਲ ਰਿਹਾ ਤੇ ਟੈਕਨੋਲੋਜੀ ਦੀ ਇਸ ਮਾਰਾਮਾਰੀ 'ਚ, ਇਸ ਦੌੜ ਦੇ ਵਿੱਚ ਜਿੰਨੇ ਵੀ ਬੱਚੇ ਹੈਗੇ ਨੇ ਉਹ ਜ਼ਿਆਦਾ ਸੋਸ਼ਲ ਹੋ ਗਏ ਨੇ, ਸੋਸ਼ਲ ਮੀਡੀਆ ਦੀ ਵਜ੍ਹਾ ਤੋਂ ਬਹੁਤ ਜ਼ਿਆਦਾ। ਤੁਸੀਂ ਕੀ ਸਮਝਦੇ ਹੋ ਕਿ ਪਿੰਡਾਂ ਥਾਵਾਂ ਤੋਂ ਇਲਾਵਾ ਜਿਹੜੇ ਸ਼ਹਿਰ ਦੇ ਬੱਚੇ ਨੇ ਉਹਨਾਂ ਨੂੰ ਅਸੀਂ ਕਿੰਝ ਜਿਹੜਾ ਹੈਗਾ ਨਾ ਉਹ ਇਸ ਖੇਲ ਵੱਲ ਲਿਆ ਸਕਦੇ ਕਿ ਆਪਣਾ ਕਥਾਰਸਿਸ ਕਰ ਸਕਣ, ਆਪਣੀ ਫਰਸਟ੍ਰੇਸ਼ਨ ਕੱਢ ਸਕਣ ਗਰਾਊਂਡਾਂ 'ਚ ਆ ਕੇ? ਤੁਸੀਂ ਆਫ ਦੀ ਕੈਮਰਾ ਬੜੀ ਸੋਹਣੀ ਗੱਲ ਕੀਤੀ ਸੀ ਕਿ ਜਦੋਂ ਇਹ ਟੈਕਨੋਲੋਜੀ ਦਾ ਦੌਰ ਆਇਆ ਤੇ ਬੱਚੇ ਫਿਜ਼ੀਕਲ ਗੇਮਾਂ ਤੋਂ ਦੂਰ ਹੋ ਗਏ, ਤੇ ਫਿਜ਼ੀਕਲ ਗੇਮਾਂ ਤੋਂ ਦੂਰ ਹੋਣ ਤੋਂ ਬਾਅਦ ਇਹਦੇ ਨੁਕਸਾਨਾਤ ਬਹੁਤ ਹੈਗੇ ਨੇ। ਮਤਲਬ ਫਰਾਇਡ ਨੇ ਗੱਲ ਕਹੀ ਹੈ ਕਿ ਉਹ ਜਜ਼ਬਾਤ ਜਿਹਦੇ ਤੁਸੀਂ ਇਜ਼ਹਾਰ ਨਹੀਂ ਕਰ ਪਾਉਂਦੇ ਉਹ ਬਦਤਰੀਨ ਤਰੀਕੇ ਨਾਲ ਬਾਹਰ ਆਉਂਦੇ ਨੇ, ਤੇ ਉਹ ਬਦਤਰੀਨ ਤਰੀਕੇ ਨਾਲ ਆ ਵੀ ਰਹੇ ਨੇ। ਤੁਸੀਂ ਰੇਪ ਕੇਸਿਸ ਵੀ ਦੇਖ ਸਕਦੇ ਹੋ, ਤੁਸੀਂ ਚੋਰੀ ਚਕਾਰੀ ਵੀ ਦੇਖ ਸਕਦੇ ਹੋ, ਤੁਸੀਂ ਹੋਰ ਸੋਸ਼ਲ ਈਵਲਸ ਜਿਹੜੀ ਬਿਮਾਰੀਆਂ ਹੈਗੀਆਂ ਤੁਸੀਂ ਉਹ ਵੀ ਦੇਖ ਸਕਦੇ ਹੋ। ਮੌਜੂਦਾ ਦੌਰ 'ਚ ਤੁਸੀਂ ਕਿੱਦਾਂ ਖੇਡਾਂ ਦੇ ਮੈਦਾਨਾਂ ਵੱਲ ਲਿਆ ਸਕਦੇ ਆ ਨਵੀਂ ਨਸਲ ਨੂੰ? ਭਾਜੀ ਦੱਸਾਂ ਗੱਲ ਇਹ ਹੈ, ਜਿਹੜੀ ਗੱਲ ਮੈਂ ਆਫ ਦਾ ਕੈਮਰਾ ਤੁਹਾਡੇ ਨਾਲ ਕਰ ਰਿਹਾ ਸੀ। ਜੀ ਸਰ। ਇੱਕ ਵੇਲਾ ਸੀ ਜਦ ਮੁੰਡਾ ਜਿਹੜਾ ਨਾ ਗੱਭਰੂ ਹੋਇਆ ਥੋੜਾ ਜਿਹਾ, ਤਾਂ ਉਹਨੇ ਗਰਾਊਂਡ ਵੱਲ ਜਾਣਾ, ਠੀਕ, ਉਹਦੇ ਕੋਲੇ ਕੋਈ ਮਤਲਬ ਉਹ ਆਪਣਾ ਟਾਈਮ ਆ ਜਿਹੜਾ ਇੰਟਰਟੇਨਮੈਂਟ ਆ, ਮਨੋਰੰਜਨ ਆ, ਉਹਦਾ ਕੋਈ ਰਾਹ ਨਹੀਂ ਜਿਹੜੇ ਹੋਣੇ ਆ। ਠੀਕ ਹੈ ਨਾ, ਇੱਕੋ ਹੀ ਰਾਹ ਗਰਾਊਂਡ 'ਚ ਜਾ ਰਿਹਾ, ਫੁੱਟਬਾਲ ਖੇਡੇ, ਹਾਕੀ ਖੇਡੇ, ਕਬੱਡੀ ਖੇਡੇ, ਕੁਸ਼ਤੀ ਕਰੇ, ਕੁਝ ਨਾ ਕੁਝ ਉਹ ਕਰਦਾ ਸੀ ਫਿਜ਼ੀਕਲ। ਠੀਕ ਹੈ ਨਾ। ਹੁਣ ਕੀ ਹੋ ਗਿਆ? ਹੁਣ ਆ ਗਿਆ ਟੱਚ ਮੋਬਾਈਲ ਆ ਗਿਆ, ਤੁਹਾਡੀ ਪੂਰੀ ਵਰਲਡ ਜਿਹੜੀ ਹੈ ਤੁਹਾਡੇ ਫਿੰਗਰ ਟਿਪਸ ਤੇ ਆ ਗਈ। ਇਹਦਾ ਜੇ ਮੇਰੇ ਨਾਲ ਕੋਈ ਖਿਲਾਫ ਕਰੇ, ਹੋ ਸਕਦਾ ਕਰੇ, ਪਰ ਮੈਂ ਇਹਦੇ ਅਗੇਂਸਟ ਹੈਗਾ, ਇਹਦੇ ਖਿਲਾਫ ਹੈਗਾ, ਖੁੱਲ੍ਹ ਕੇ ਹੈਗਾ। ਠੀਕ। ਜਦ ਇੱਕ ਬਾਡੀ ਜਿਹੜੀ ਹੈ, ਇੱਕ ਜਿਸਮ ਹੈਗਾ, ਸਰੀਰ ਹੈ, ਉਹ ਕੰਮ ਨਹੀਂ ਕਰੂਗਾ, ਗਰਾਊਂਡ 'ਚ ਨਹੀਂ ਜਾਊਗਾ, ਉਹ ਤੰਦਰੁਸਤ ਨਹੀਂ ਹੋਊਗਾ, ਤਾਂ ਦਿਮਾਗ ਵੀ ਤੰਦਰੁਸਤ ਨਹੀਂ ਹੋ ਸਕਦਾ। ਸਹੀ। ਦਿਮਾਗ ਤੰਦਰੁਸਤ ਨਹੀਂ ਹੋਊਗਾ ਤਾਂ ਤੰਦਰੁਸਤ ਸੋਚ ਜਿਹੜੀ ਆ ਉਹ ਸਾਡੇ ਇਸ ਵਸੇਬ 'ਚ ਤੁਹਾਨੂੰ ਨਜ਼ਰ ਨਹੀਂ ਆਊਗੀ। ਤੁਸੀਂ ਰੇਪ ਕੇਸਿਸ ਦਾ ਇਹ ਉਹ ਸਾਰਾ ਗੱਲ ਕੀਤਾ, ਇਹ ਕਿਉਂ ਹੈ? ਇਸ ਲਈ ਹੈ ਕਿ ਆਪਾਂ ਮਤਲਬ ਫਿਜ਼ੀਕਲ ਜਿਹੜਾ ਸੀਗਾ ਉਹ ਗਰਾਊਂਡਾਂ 'ਚ ਜਾਣਾ ਉਹ ਛੱਡਿਆ। ਹੁਣ ਇਹਨਾਂ ਨਵੀਂ ਪੀੜ੍ਹੀ ਨੂੰ ਨਾ ਇੱਧਰ ਲੈ ਕੇ ਆਉਣਾ ਜਿਹੜਾ ਇਹ ਔਖਾ ਹੈ, ਬਹੁਤ ਔਖਾ। ਮੈਂ ਇਸ ਗੱਲ ਨੂੰ ਮੰਨਦਾ ਕਿ ਇਹਨਾਂ ਨੂੰ ਮਨਾਉਣਾ, ਕਿਉਂਕਿ ਇਹਨਾਂ ਕੋਲੇ ਹੁਣ ਜਾਣਕਾਰੀ ਬਹੁਤੀ ਆ ਸਾਥੋਂ। ਠੀਕ। ਸਾਡੀ ਪੀੜ੍ਹੀ ਤੋਂ ਜ਼ਿਆਦਾ ਜਾਣਕਾਰੀ ਹੈ ਇਹਨਾਂ ਕੋਲੇ ਜਾਣਕਾਰੀ ਹੈ।
ਪਰ ਉਹ ਜਾਣਕਾਰੀ ਫਾਇਦੇ ਵਾਲੀ ਨਹੀਂ ਹੈਗੀ, ਗੁੱਸਾ ਨਾ ਕਰਿਓ। ਠੀਕ। ਉਹ ਜਾਣਕਾਰੀ ਇੰਜ ਦੀ ਹੈ ਜਿਹੜੀ ਤਬਾਹ ਕਰ ਦੂਗੀ ਵੀਰੇ, ਹੌਲੀ ਹੌਲੀ ਕਰੂਗੀ। ਤੁਸੀਂ ਦੇਖੋਗੇ ਕਿ ਇਹਦੇ ਮੋਬਾਈਲ ਦਾ ਅਸਰਾਤ ਆ ਜਾਂ ਬਾਕੀ ਚੀਜ਼ਾਂ ਜਿਹੜੀਆਂ ਟੈਕਨੋਲੋਜੀ ਉਹਨੇ ਕੀ ਕੀਤਾ, ਇਹਨਾਂ ਨੂੰ ਮਨਾਉਣਾ ਤਾਂ ਵੀਰੇ ਬਹੁਤ ਔਖਾ। ਠੀਕ। ਪਰ ਮੈਂ ਇਸ ਗੱਲ ਤੋਂ ਘਾਬਰਦਾ ਨਹੀਂ, ਜਾਂ ਮੈਂ ਇਹ ਨਹੀਂ ਵੀ ਹੱਥ ਖੜੇ ਕਰਤੇ ਕਿ ਨਹੀਂ ਜੀ ਅਸੀਂ ਆਪਾਂ ਮਨਾ ਨਹੀਂ ਸਕਦੇ, ਮਨਾ ਸਕਦੇ ਇਹਨਾਂ ਨੂੰ ਦੱਸੋ ਫਾਇਦਾ। ਪਰ ਆਪਾਂ ਉਹ ਮਟੀਰੀਅਲਿਜ਼ਮ ਇੰਨੀ ਵੱਧ ਗਈ ਹੈ ਨਾ, ਬਿਲਕੁਲ ਆਪਾਂ ਸਾਰੇ ਪੈਸੇ ਮਗਰ ਜਾਂ ਆਪਣੇ ਜਿਹੜੇ ਹੈਗੇ ਆ, ਜਿਹੜੀ ਸੋਚ ਰੱਖੀ ਉੱਧਰ ਦੌੜ ਲਾਈ ਆ ਤਾਂ ਲਾਈ ਜਾਣ ਡਏ। ਆਪਾਂ ਨੂੰ ਬੇੜਾ ਕੱਢਣਾ ਪੈਣਾ ਆਪਣੀ ਪੀੜ੍ਹੀ ਲਈ। ਜੇ ਕੁਛ ਵੱਡਿਆਂ ਤੋਂ ਸਾਡਿਆਂ ਤੋਂ ਗਲਤੀਆਂ ਹੋਈਆਂ ਤੇ ਉਹਨਾਂ ਤੋਂ ਪਿਛਲੀ ਪੀੜ੍ਹੀ ਤੋਂ ਯਕਦਮ ਨਹੀਂ ਆ ਹੋਇਆ। ਠੀਕ। ਜੇ ਤੁਸੀਂ ਕਹੋ ਵੀ ਯਕਦਮ ਇਹ ਹੋ ਗਿਆ ਕਿ ਇਹ ਤਬਾਹੀ ਜਿਹੜੀ ਸਾਨੂੰ ਨਜ਼ਰ ਆਉਣ ਡਈ ਹੈ, ਇਹ ਯਕਦਮ ਨਹੀਂ ਹੋਇਆ, ਪਿੱਛੋਂ ਤੋਂ ਆ ਰਿਹਾ। ਹੁਣ ਜੇ ਆਪਾਂ ਵੀ ਵੀਰੇ ਹਿੱਸਾ ਨਾ ਪਾਇਆ ਤਾਂ ਫਿਰ ਅੱਲਾ ਦੀ ਸਪੁਰਦ, ਜਿਵੇਂ ਕਹਿੰਦੇ ਆ, ਰੱਬ ਹੀ ਰਾਖਾ ਫੇ ਕਿ ਕੀ ਬਣਦਾ, ਇਹ ਫਿਰ ਲਈ ਜਾਣਦਾ। ਸਰ ਤੁਹਾਡੀ ਜ਼ਾਤ ਨੂੰ ਜਾਂਚਣ ਲਈ ਲੋਕਾਂ ਦੇ ਦਿਨਾਂ 'ਚ ਬੜੇ ਸਵਾਲ ਹੁੰਦੇ ਨੇ ਕਿ ਤੁਸੀਂ ਕਦੋਂ ਸ਼ੁਰੂ ਕੀਤਾ। ਇਹ ਟਿਪੀਕਲੀ ਕੁਐਸਚਨ ਤੁਹਾਨੂੰ ਬਹੁਤ ਸਾਰੇ ਐਂਕਰਾਂ ਨੇ ਕੀਤੇ ਨੇ ਕਿ ਤੁਸੀਂ ਆਪਣੇ ਸਫ਼ਰ ਦਾ ਆਗਾਜ਼ ਕਿੱਥੋਂ ਕੀਤਾ, ਕਿੰਜ ਕੀਤਾ। ਲੇਕਿਨ ਮੈਂ ਥੋੜ੍ਹਾ ਜਿਹਾ ਹਟ ਕੇ ਗੱਲ ਕਰਾਂਗਾ। ਮੈਂ ਇਹ ਗੱਲ ਕਹਾਂਗਾ ਕਿ ਉਹ ਮਾਈਕ ਤੇ ਬੋਲਣ ਵਾਲਾ ਇਜਾਜ਼ ਪਾਰਸ ਸਭ ਨੂੰ ਨਜ਼ਰ ਆ ਰਿਹਾ ਹੋਏਗਾ, ਉਹਦਾ ਫੇਮ ਸਭ ਨੂੰ ਨਜ਼ਰ ਆ ਰਿਹਾ ਹੋਏਗਾ, ਲੇਕਿਨ ਉਹਦੇ ਪਿੱਛੇ ਜਿਹੜੀ ਤਪੱਸਿਆ ਤੇ ਮਿਹਨਤ ਹੈ, ਅੱਜ ਉਹ ਤੁਸੀਂ ਲੋਕਾਂ ਨੂੰ ਦੱਸੋ। ਮੈਂ ਨਾ ਨਾਸਰ ਭਾਜੀ ਇਹੀ ਕਹੂੰਗਾ ਵੀ ਰੱਬ ਸੋਹਣਾ ਜਦ ਸਿੱਧੀਆਂ ਪਾਉਂਦਾ ਨਾ, ਫੇ ਹੀ ਬੰਦਾ ਨਾ ਕਿਸੇ ਦਾ ਨੇਮ ਆ ਨਾ ਫੇਮ ਆ, ਕੋਈ ਕਿਸੇ ਦੀ ਕੋਈ ਔਕਾਤ ਨਹੀਂ ਹੈਗੀ। ਰੱਬ ਸਿੱਧੀਆਂ ਜਦ ਪਾਉਂਦਾ, ਮੈਂ ਕਹਿੰਦਾ ਵੀ ਲੋਕਾਂ ਨੂੰ ਰੱਬ ਸਿੱਧੀਆਂ ਪਾਉਂਦਾ, ਮੇਰੇ ਤੇ ਵੈਸੇ ਰੱਬ ਨੇ ਤਰਸ ਕੀਤਾ। ਦੱਸਾਂ ਕਿਉਂ? ਮੇਰਾ ਅਸਲ ਆ ਨਾ ਜਿਹੜਾ ਮੈਂ ਹੈਗਾ, ਉਹ ਸੋਚਣ ਸਾਚਣ ਵਾਲਾ ਬੰਦਾ, ਲਿਖਣ ਲੁਕਣ ਵਾਲਾ। ਮੈਂ ਸ਼ਾਇਦ ਕੁਝ ਵੀ ਨਾ ਬਣ ਸਕਦਾ ਜੇ ਰੱਬ ਤਰਸ ਨਾ ਕਰਦਾ। ਬਸ ਰੱਬ ਦਾ ਤਰਸ ਸੀ। ਇਹ ਹੈ ਕਿ ਥੋੜਾ ਜਿਹਾ ਪਿੱਛੇ ਹੈਗਾ ਸੀ ਕਿ ਬੋਲ ਲਈਦਾ ਸੀ, ਝਾਕਾ ਝੂਕਾ ਨਹੀਂ ਸੀ ਕਦੀ ਹੁੰਦਾ ਨਾ ਬੋਲਣੇ ਦਾ। ਤੇ ਕੁਝ ਲੋਕ ਐਸੇ ਪਿਆਰ ਕਰਨ ਵਾਲੇ ਸੀ ਜਿਨ੍ਹਾਂ ਨੇ ਰਾਹ ਵੀ ਪਾਇਆ। ਮੇਰੇ ਇੱਕ ਬੜੇ ਪਿਆਰੇ ਬਾਈ ਹੈ ਜੀ, ਹਾਜੀ ਖੁਰਸ਼ੀਦ ਆਲਮ ਸੰਧੂ ਸਾਹਿਬ, ਕੈਨੇਡਾ ਹੁੰਦੇ ਆ, ਕੈਲਗਰੀ। ਤੇ ਵੱਡੇ ਭਾਈ ਆ ਆਪਣੇ, ਉਹਨਾਂ ਮੈਨੂੰ ਆਖਿਆ ਵੀ ਪਾਰਸ ਜਾਨੀ ਤੂੰ ਕਰ ਸਕਦਾ ਇਹ ਕੰਮ ਨਾ, ਯਾਰ ਤੂੰ ਕਰ। ਮੈਂ ਕਿਹਾ ਮੈਂ ਥੋੜਾ ਨਾ ਕਿਵੇਂ ਕਹਿ ਲਓ ਕਿ ਵੀ ਡਾਵਾਂ ਡੋਲ ਜਿਹਾ ਸੀਗਾ ਕਿ ਯਾਰ ਮੈਂ ਕਰਾਂ ਕਿ ਨਾ ਕਰਾਂ। ਪਰ ਮੈਂ ਜਦ ਰਾਹੇ ਪਿਆ ਨਾ, ਇਸ ਰਾਹੇ ਪਿਆ ਨਾਸਰ ਭਾਈ, ਤਾਂ ਮੈਨੂੰ ਲੱਗਾ ਕਿ ਯਾਰ ਇਹਦੇ ਵਿੱਚ ਤਾਂ ਬਹੁਤ ਕੁਛ ਹੈ। ਮੇਰੇ ਵਰਗਾ ਬੰਦਾ ਜਿਹੜਾ ਕੁਛ ਨਹੀਂ ਹੈਗਾ, ਉਹ ਇਹਦੇ ਵਿੱਚ ਆ ਕੇ ਇੰਨਾ ਹੋ ਗਿਆ ਕਿ ਅੱਜ ਇੰਨੇ ਪਿਆਰ ਕਰਨ ਵਾਲੇ ਕਿ ਮੈਂ ਰੱਬ ਦਾ ਤਰਸਿਆ ਤੇ ਉਹਨਾਂ ਦੀਆਂ ਮੁਹੱਬਤਾਂ ਅੱਜ ਮੈਂ ਜੋ ਵੀ ਹੈਗਾ। ਬਸ ਕੁਛ ਨਹੀਂ ਸੀ, ਮੈਂ ਕੁਛ ਨਹੀਂ ਸੀ, ਰੱਬ ਦਾ ਤਰਸ ਹੀ ਕਹਿ ਲਓ ਇਹਨੂੰ। ਇਹਨੇ ਸ਼ਾਰਟ ਤੁਸੀਂ ਕਹਿ ਸਕਦੇ। ਦੂਸਰਾ ਤੁਹਾਡੀ ਜ਼ਿੰਦਗੀ ਦਾ ਜਿਹੜਾ ਸਰ ਪਹਿਲੂ ਹੈਗਾ, ਉਹ ਲਿਖਣ ਵਾਲਾ ਹੈਗਾ। ਸ਼ਾਇਰ ਜਿਹੜਾ ਹੈਗਾ, ਉਹ ਸਭ ਤੋਂ ਪਹਿਲੇ ਉਹਨੂੰ ਸੁਣਦੇ ਹੀ ਸਾਡੇ ਜ਼ਿਹਨ ਦੇ ਵਿੱਚ ਨਾ ਇੱਕ ਇਹੀ ਖਿਆਲ ਆਉਂਦਾ ਹੈਗਾ ਕਿ ਯਾਰ ਉਹ ਬਹੁਤ ਜ਼ਿਆਦਾ ਮਾਲੀ ਹਾਲਾਤ ਦਾ, ਮੁਆਸ਼ੀ ਹਾਲਾਤ ਦਾ ਵਿਚਾਰਾ ਮਾਰਿਆ ਹੋਏਗਾ। ਤਾਂ ਤਾਰੀਖ ਵੀ ਸਾਡੀ ਇਹੀ ਹੈ ਕਿ ਵਿਚਾਰੇ ਜਿਹਨੇ ਲਿਖਣ ਵਾਲੇ ਸੋਚਣ ਵਾਲੇ ਸੀ ਨਾ, ਉਹ ਆਪਣੀ ਬੁਨਿਆਦੀ ਜ਼ਰੂਰਤਾਂ ਤੋਂ ਮਹਿਰੂਮ ਹੈਗੇ ਸੀ। ਤੇ ਤੁਸੀਂ ਆਪਣੇ ਆਪ ਨੂੰ ਚੇਂਜ ਕੀਤਾ ਮਾਸ਼ਾਅੱਲਾ। ਤੁਸੀਂ ਜਿਹੜਾ ਨਾ ਸਿਰਫ ਆਪਣੇ ਸ਼ੌਕ ਨੂੰ ਪਾਇਆ, ਤਕਮੀਲ ਤੱਕ ਪਹੁੰਚਾਇਆ, ਬਲਕਿ ਤੁਸੀਂ ਉਹ ਵੀ ਆਪਣੇ ਉੱਤੇ ਟੈਗ ਨਹੀਂ ਲੱਗਣ ਦਿੱਤਾ ਕਿ ਮੈਂ ਲਿਖਦਾ ਵਾਂ ਤੇ ਚਲੋ ਮੈਨੂੰ ਹਮਦਾਦ ਹੋ ਰਹੀ ਹੈ ਤੇ ਇਹ ਹੋ ਰਿਹਾ ਤੇ ਉਹ ਹੋ ਰਿਹਾ। ਤੁਸੀਂ ਲਿਖਣ ਤੋਂ ਇਲਾਵਾ ਆਪਣੇ ਇਸ ਚੀਜ਼ ਨੂੰ ਲੈ ਕੇ ਤੁਰੇ ਹੈਗੇ। ਜਿਹੜਾ ਲਿਖਣ ਵਾਲਾ ਜਿਹੜਾ ਕੰਮ ਹੈਗਾ ਜੇ, ਜਿਹੜਾ ਸੋਚਣ ਵਾਲਾ ਕੰਮ ਹੈਗਾ ਜੇ, ਇਹਨੂੰ ਤੁਸੀਂ ਕਿੰਜ ਸਮਝਦੇ ਹੋ ਕਿ ਇਹਦੇ ਪਿੱਛੇ ਕਿਹੜੇ ਅਵਾਮਲ ਸੀ ਜਿਨ੍ਹਾਂ ਨੇ ਤੁਹਾਨੂੰ ਕਲਮ ਚੁੱਕਣ ਤੇ ਮਜਬੂਰ ਕੀਤਾ? ਹਾਂ ਨਾਸਰ ਭਾਜੀ, ਪਹਿਲੀ ਤਾਂ ਗੱਲ ਇਹ ਹੈ ਕਿ ਮੇਰੇ ਲਹੂ ਵਿੱਚ ਸੀ। ਠੀਕ ਹੈ। ਮੇਰੇ ਦਾਦਾ ਜੀ, ਰੱਬ ਸੋਹਣਾ ਜਨਤਾਂ 'ਚ ਘਰ ਕਰੇ, ਜਮਾਲ ਦੀ, ਆਮੀਨ। ਮੇਰੇ ਵਾਲਦ ਸਾਹਿਬ, ਮੇਰੇ ਅੱਬੂ ਸੂਫੀ ਮਨਜ਼ੂਰ ਅਹਿਮਦ, ਅੱਲਾਹ ਤਾਲਾ ਜਨਤਾਂ 'ਚ ਘਰ ਕਰੇ, ਇਹ ਉਹ ਦੋਨੇ ਹੀ ਲਿਖਣ ਵਾਲੇ ਸੀ। ਮੇਰਾ ਦਾਦਾ, ਮੇਰਾ ਅੱਬੂ, ਮੈਂ ਗਾ ਮਾੜਾ ਮੋਟਾ ਹੈ ਨਾ। ਸਹੀ। ਔਰ ਉਹ ਹਸਤੀ ਜਿਨ੍ਹਾਂ ਦੀ ਵਜ੍ਹਾ ਤੋਂ ਮੈਂ ਅੱਜ ਜੋ ਵੀ ਹਾਂ, ਸਾਈਂ ਸਾਲਕ ਸਾਹਿਬ ਮੇਰੇ ਮੁਰਸ਼ਿਦ, ਮੇਰੇ ਉਸਤਾਦ, ਉਹਨਾਂ ਨੇ ਇਹ ਰਾਹ ਦਿੱਤੀ। ਮੈਂ ਲਿਖਣਾ ਸ਼ੁਰੂ ਕੀਤਾ ਤਾਂ 9ਵੀਂ 'ਚ ਸੀ ਮੈਂ ਜਦ ਪਹਿਲਾ ਕੁਛ ਲਿਖਿਆ। ਕੁਛ ਵੀ ਨਹੀਂ ਸੀ ਉਹ, ਮਤਲਬ ਮੈਂ ਆਪਣੇ ਵੱਲੋਂ ਲਿਖਿਆ ਸੀ ਤਾਂ ਉਹ ਕੁਛ ਵੀ ਨਹੀਂ। ਮੈਂ ਅੱਜ ਵੀ ਕੁਛ ਨਹੀਂ ਲਿਖਣ ਜੋਗਾ, ਕੁਛ ਨਹੀਂ ਹੈਗਾ ਮੈਂ। ਸਹੀ। ਤਾਂ ਮੇਰੇ ਅੱਬਾ ਜੀ ਮੈਨੂੰ ਕਹਿਣ ਲੱਗੇ ਬਈ ਇਹ ਕੰਮ ਛੱਡ ਦੇ, ਹਾਲਾਂਕਿ ਉਹ ਖੁਦ ਲਿਖਦੇ ਸੀ। ਕਹਿੰਦੇ ਵੀ ਐਵੇਂ ਬੰਦਾ ਭੁੱਖੀ ਮਰਦਾ ਇਹਦੇ ਵਿੱਚ ਨਾ, ਕੋਈ ਕੰਮ ਕਰ, ਜ਼ਿੰਦਗੀ 'ਚ ਕੁਛ ਕੰਮ ਕਰਨਾ ਪੈਣਾ। ਰੋਟੀ ਤਾਂ ਮੈਂ ਕਿਹਾ ਅੱਬਾ ਜੀ, ਮੈਂ ਨਾ ਖੈਰ ਲੱਗਾ ਰਿਹਾ। ਮੈਂ ਕਿਹਾ ਅੱਬਾ ਜੀ ਮੈਂ ਅੱਛਾ ਹੁਣ ਮੈਂ ਬਚਦਾ ਬੁਝਦਾ ਰਿਹਾ। ਇੱਕ ਵੇਲਾ ਆਇਆ ਕਿ ਉਹਨਾਂ ਕਿਹਾ ਵੀ ਨਹੀਂ ਹੁਣ ਤੂੰ ਲਿਖ।
ਮੈਂ ਉਹਨਾਂ ਨੂੰ ਕੁਝ ਸੁਣਾਇਆ ਤਾਂ ਉਹ ਕਹਿੰਦੇ ਲਿਖ, ਤਾਂ ਕਹਿੰਦੇ ਰੋਟੀ। ਆਹ ਮੈਂ ਫਿਰ ਨਾਜ਼ਰ ਭਾਜੀ ਸੋਚਿਆ ਵੀ ਲੋਕਾਂ ਨੂੰ ਤਾਂ ਇਕੱਲੀ ਰੋਟੀ ਚਾਹੀਦੀ ਹੁੰਦੀ, ਮੈਨੂੰ ਨਾਲ ਬੋਟੀ ਵੀ ਚਾਹੀਦੀ। ਤਾਂ ਮੈਨੂੰ ਜ਼ਿਆਦਾ ਮਿਹਨਤ ਕਰਨੀ ਪੈਣੀ ਹੈ ਨਾ, ਇਕੱਲੀ ਰੋਟੀ ਨਾਲ ਵੀ ਨਹੀਂ ਸਰਦਾ, ਨਾਲ ਬੋਟੀ ਵੀ ਹੋਣੀ ਚਾਹੀਦੀ। ਮੈਂ ਫਿਰ ਬਹੁਤੀ ਮਿਹਨਤ, ਮਤਲਬ ਤੁਸੀਂ ਕਹ ਲਓ ਮੈਂ ਮਿਹਨਤ ਵੀ ਨਹੀਂ ਉਹਨੂੰ ਕਹਿੰਦਾ ਹੈ ਨਾ, ਰੱਬ ਚਾਵੇ ਤਾਂ ਬੜਿਆਂ ਦੀਆਂ ਮਿਹਨਤਾਂ ਕੁਝ ਵੀ ਨਾ, ਸਹੀ ਗੱਲ, ਘੱਟੇ ਰੁਲ ਜਾਣ। ਰੱਬ ਤਰਸ ਕਰੇ ਤਾਂ ਮੇਰੇ ਵਰਗੇ ਨੂੰ ਵੀ ਰੱਬ ਕੋਈ ਇੱਜ਼ਤ ਦੇ ਦੇਵੇ, ਮਾਣ ਦੇ ਦੇਵੇ। ਤਾਂ ਮੈਂ ਫਿਰ ਕਹਿ ਲਓ ਕਿ ਉਹ ਜਿਹੜਾ ਸ਼ਾਇਰ ਸੀਗਾ ਉਹਨੂੰ ਮੈਂ ਸ਼ਾਇਰ ਨੂੰ ਲੈ ਕੇ ਬੈਠਾ ਰਹਿੰਦਾ। ਤਾਂ ਮੈਂ ਤੁਹਾਨੂੰ ਜਿਵੇਂ ਦੱਸਿਆ ਸੀ, ਹਾਜੀ ਖੁਰਸ਼ੀਦ ਆਲਮ ਸੰਧੂ ਸਾਹਿਬ ਨੇ ਮੈਨੂੰ ਸਲਾਹ ਦਿੱਤੀ ਵੀ ਤੂੰ ਇੱਥੇ ਆ, ਇੱਥੇ ਰੋਟੀ ਦਾ ਇੰਤਜ਼ਾਮ ਵਧੀਆ। ਤਾਂ ਬਈ ਹੈ, ਮੈਂ ਇਹ ਗੱਲ ਮੰਨਦਾ, ਔਨ ਕੈਮਰਾ ਮੰਨਦਾ ਮੈਂ ਨਾ, ਕਿ ਰੱਬ ਨੇ ਬਹੁਤ ਕੁਝ ਦਿੱਤਾ। ਮੈਂ ਰੱਬ ਦਾ ਸ਼ੁਕਰ ਨਹੀਂ ਅਦਾ ਕਰ ਸਕਦਾ ਕਿ ਉਹਨੇ ਬਹੁਤ ਕੁਝ ਦਿੱਤਾ। ਫਿਰ ਇਹ ਫਿਰ ਸ਼ਾਇਰ ਤੋਂ ਕਮੈਂਟੇਟਰ ਦਾ ਜਿਹੜਾ ਸਫ਼ਰ ਸੀ ਉਹ ਇੰਝ ਨਾ ਉਹ ਮਿਲ ਪਿਆ। ਹੁਣ ਇੰਝ ਆ ਵੀ ਕਿਤੇ ਅਤਾ ਆ, ਦਾਨ ਹੈ ਰੱਬ ਸੋਹਣੇ ਦੀ, ਤਾਂ ਉਹ ਜਿਹੇ ਸ਼ੇਰ ਵੀ ਕਹਿ ਲਈਦੇ ਆ। ਉਹ ਆਪਣਾ ਜਿਹੜਾ ਕਮੈਂਟਰੀ ਦਾ ਕੰਮ ਆ ਉਹ ਤਾਂ ਚੱਲ ਹੀ ਰਿਹਾ। ਅੱਛਾ ਸਰ, ਤੁਸੀਂ ਕੀ ਸਮਝਦੇ ਹੋ ਕਿ ਪੰਜਾਬ ਦਾ ਖੇਡ ਜਿਹੜਾ ਕਬੱਡੀ ਹੈਗਾ, ਜਿਹੜਾ ਚਲੋ ਅਸੀਂ ਕਲਚਰ ਤੇ ਵਸੇਬ ਤੇ ਕਾਫੀ ਤਨਕੀਦ ਕਰਦੇ ਕਿ ਜਾ ਰਿਹਾ ਹੈ, ਮਰ ਰਿਹਾ ਹੈ, ਪਿਛਾਂ ਜਾ ਰਿਹਾ, ਲੇਕਿਨ ਕਬੱਡੀ ਇੱਕ ਐਸੀ ਖੇਡ ਹੈਗੀ ਜਿਹਨੇ ਜੋੜਿਆ ਹੋਇਆ ਪੰਜਾਬ ਨੂੰ, ਖਾਸ ਕਰ ਲਹਿੰਦੇ ਤੇ ਚੜ੍ਹਦੇ ਪੰਜਾਬ ਦੋਵਾਂ ਨੂੰ ਜੋੜਿਆ ਹੋਇਆ। ਤੁਸੀਂ ਸਮਝਦੇ ਹੋ ਕਿ ਇਸ ਟਾਈਮ ਅਸੀਂ ਸਹੀ ਟਰੈਕ ਤੇ ਜਾ ਰਹੇ ਹਾਂ ਕਬੱਡੀ ਨੂੰ ਲੈ ਕੇ? ਬਾਈ ਮੈਂ ਨਾ ਆਪਣੇ ਦੇਖਣ ਵਾਲੇ ਬਾਈਆਂ ਨੂੰ ਵੀ, ਇੰਡੋਜ਼ ਟੀਵੀ ਦੇ ਸਾਰੇ ਵਿਊਅਰਸ ਨੂੰ ਜੀ ਆਪਣੀ ਨਜ਼ਮ ਦਾ ਇੱਕ ਟੋਟਾ ਸੁਣਾਉਣਾ। ਕੀ ਬਾਤ ਹੈ। ਵੰਡ ਦੀ ਤੁਸੀਂ ਗੱਲ ਕੀਤੀ ਵੀ ਚੜ੍ਹਦਾ ਤੇ ਲੈਂਦਾ ਪੰਜਾਬ ਇੱਕ ਕੀਤਾ ਹੋਇਆ। ਮੈਂ ਆਪਣਾ ਲਿਖਿਆ ਹੋਇਆ ਕਵਿਤਾ ਦਾ ਇੱਕ ਟੋਟਾ ਹੈ ਕਿ ਕਿਹੜੀ ਵੰਡ ਦੀ ਗੱਲ ਤੁਸੀਂ ਕਰਨੇ ਹੋ, ਵੰਡ ਹੋਈ ਤਾਂ ਬਸ ਪੰਜਾਬ ਦੀ ਹੈ। ਹਾਏ 47 ਦੇ ਵਿੱਚ ਪਾਕਿਸਤਾਨ ਬਣਿਆ, ਬਟ ਉਹ ਹੋਇਆ ਤਾਂ ਪੰਜਾਬ ਦਾ ਹੀ ਟੋਟਾ। ਕਿਹੜੀ ਵੰਡ ਦੀ ਗੱਲ ਤੁਸੀਂ ਕਰਨੇ ਹੋ, ਵੰਡ ਹੋਈ ਤਾਂ ਬਸ ਪੰਜਾਬ ਦੀ ਹੈ। ਰਾਵੀ ਸਤਲੁਜ ਜੇਹਲਮ ਬਿਆਸ ਵੰਡੇ, ਵੰਡ ਹੋਈ ਫੇ ਚੰਦਰੇ ਚਨਾਬ ਦੀ ਹੈ। ਜਿਹੜਾ ਕਾਲਜੇ ਉੱਪਰ ਲੱਗਾ ਹੈ, ਇਸ ਜ਼ਖਮ ਬਾਰੇ ਤੁਹਾਨੂੰ ਕੀ ਦਸੀਏ। ਆਓ ਜੱਫੀਆਂ ਪਾ ਕੇ ਰੋ ਲਈਏ, ਆਓ ਇਕੱਠਿਆਂ ਬਹਿ ਕੇ ਅੱਜ ਹੱਸੀਏ। ਸਾਥੋਂ ਬੈਰੀ ਵੇਲੇ ਆਣ ਖੋਇਆ, ਸਾਡਾ ਅੰਬਰਸਰ ਲੁਧਿਆਣਾ ਹੈ। ਸਾਡੇ ਪਾਸੇ ਪਾਕ ਅਸਥਾਨ ਆਏ, ਪੰਜਾ ਸਾਹਿਬ ਨਾਲੇ ਨਨਕਾਣਾ ਹੈ। ਤੇ ਵੰਡ ਵੇਲੇ ਦੇ ਸਭ ਜ਼ਖਮਾਂ ਤੇ ਆਪਾਂ ਰਲ ਮਿਲ ਫਾਹੇ ਰੱਖਾਂਗੇ। ਹੁਣ ਕੌਡੀ ਰਾਹੀਂ ਪਾਰਸ ਜੀ ਆਪਾਂ ਸਵਾਦ ਪ੍ਰੀਤ ਤੇ ਚੱਖਾਂਗੇ। ਤੇ ਨਾਜ਼ਰ ਭਾਈ, ਇਹ ਕਬੱਡੀ ਸੱਚਮੁੱਚ ਹੱਕੀ ਗੱਲ ਹੈ ਇਹ ਕਿ ਲਹਿੰਦੇ ਚੜ੍ਹਦੇ ਨੂੰ ਜੋੜਦੀ ਹੈ। ਮੇਰੇ ਬਹੁਤ ਪਿਆਰ ਕਰਨ ਵਾਲੇ ਬਾਈ ਉੱਧਰ ਬੈਠੇ ਹੋਏ ਚੜ੍ਹਦੇ ਪਾਸੇ, ਉਹ ਮੇਰੀ ਜਾਨ ਆ, ਮੇਰਾ ਮਾਣ ਆ। ਉਹ ਲਹਿੰਦੇ ਪੰਜਾਬ ਦੇ ਵਿੱਚੋਂ ਬਹੁਤ ਲੋਕ ਪਿਆਰ ਕਰਦੇ ਆ ਚੜ੍ਹਦੇ ਪੰਜਾਬ ਦੇ ਵੀਰਾਂ ਨਾਲ। ਚੜ੍ਹਦੇ ਪੰਜਾਬ ਦੇ ਬਹੁਤ ਵੀਰੇ ਪਿਆਰ ਕਰਦੇ ਲਹਿੰਦੇ ਪੰਜਾਬ ਦੇ ਵੀਰਾਂ ਨਾਲ। ਇਹ ਕਬੱਡੀ ਨੇ ਇੱਕ ਤਰ੍ਹਾਂ ਨਾਲ ਬਾਈ ਕਹਿ ਲਓ ਤੁਸੀਂ ਕਿ ਜੋੜਿਆ ਹੋਇਆ, ਕਬੱਡੀ ਨੇ ਜੋੜਿਆ ਹੋਇਆ। ਮੇਰਾ ਇੱਕ ਸ਼ੇਰ ਹੋਰ ਮੇਰੇ ਦਿਮਾਗ 'ਚ ਆਇਆ, ਮੈਂ ਉਹ ਵਿਊਅਰਸ ਦੇ ਨਾਲ, ਕਿ ਤੇਰੀ ਸਾਰੀ ਗੁਰਬਾਣੀ ਹੈ ਪਿਆਰ ਪ੍ਰੀਤ ਦੀ ਖੰਡ, ਤੇਰੀ ਸਾਰੀ ਗੁਰਬਾਣੀ ਹੈ ਪਿਆਰ ਪ੍ਰੀਤ ਦੀ ਖੰਡ। ਮੇਰਾ ਪਾਕ ਕੁਰਾਨ ਵੀ ਸਾਰਾ ਰਹਿਮਤਾਂ ਦੀ ਹੈ ਪੰਡ। ਤਾਂ ਕਹਿਰ ਕਰੋਧ ਦੇ ਮੂੰਹ ਤੇ ਮਾਰੀਏ ਰਲ ਕੇ ਦੋਵੇਂ ਚੰਡ। ਪਾਰਸ ਹਿੱਕ ਨਾਲ ਹਿੱਕਾਂ ਲਾਈਏ ਪੈ ਜੇ ਕਾਲਜੇ ਠੰਡ। ਇਹ ਕਾਲਜੇ ਠੰਡ ਵੀਰੇ ਪੈਣੀ ਇੰਝ ਹੀ ਹੈ। ਉੱਧਰ ਵੀ ਜਿਹੜੇ ਸੂਝਵਾਨ ਹੈ, ਸਮਝਦਾਰ ਲੋਕ ਹੈ, ਇੱਧਰਲੇ ਪਾਸੇ ਵੀ ਜਿਹੜੇ ਸੂਝਵਾਨ ਹੈ, ਪਿਆਰ ਕਰਨ ਵਾਲੇ, ਧਰਤੀ ਦੇ ਪਿਆਰੇ ਆ, ਜ਼ਬਾਨ ਦੇ ਪਿਆਰੇ ਆ, ਵਸੇਬ ਦੇ ਪਿਆਰੇ। ਸਾਨੂੰ ਸਾਰਿਆਂ ਨੂੰ ਆਪੋ ਆਪਣੀ ਥਾਈਂ ਕੰਮ ਕਰਨਾ ਪੈਣਾ। ਫਿਰ ਇਨਸ਼ਾਅੱਲਾ ਰੱਬ ਸੋਹਣਾ ਸੁੱਖ ਰੱਖੇ। ਤੇ ਕਬੱਡੀ ਵੀ ਜਿਹੜੀ ਨਾ ਵੀਰੇ ਜੋੜ ਰਹੀ ਹੈ। ਤੇ ਪ੍ਰਮੋਟਰਾਂ ਨੂੰ ਵੀ ਮੈਂ ਨਾਂ ਨਹੀਂ ਲਾਉਂਗਾ, ਕਿਸੇ ਪ੍ਰਮੋਟਰ ਦਾ ਨਾਮ ਮਿਸ ਹੋ ਗਿਆ ਤਾਂ ਗੁੱਸਾ ਕਰੂ। ਬੜੇ ਪ੍ਰਮੋਟਰ ਆ ਸਾਡੇ, NRI ਵੀਰੇ, ਮੈਂ ਮੁਕਤਸਰ ਗਿਆ, ਓਵਰਸੀਜ਼ ਪਾਕਿਸਤਾਨੀ, ਸਾਰਿਆਂ ਦਾ ਯੋਗਦਾਨ ਹੈ, ਸਾਰਿਆਂ ਦਾ ਹਿੱਸਾ। ਇਹ ਜੁਗ ਜੁਗ ਜਿਉਣ ਸਾਰੇ ਪ੍ਰਮੋਟਰ ਜਿਹੜੇ ਕਬੱਡੀ ਨੂੰ ਵਧਾ ਰਹੇ। ਇੰਡੋਜ਼ ਟੀਵੀ ਵਾਲਿਆਂ ਦਾ ਵੀ ਬਹੁਤ ਜ਼ਿਆਦਾ ਸ਼ੁਕਰੀਆ ਜੀ, ਇਹਨਾਂ ਵੀਰਾਂ ਦਾ। ਜਿਹੜੀ ਹਕੂਮਤੀ ਸਤ੍ਹਾ ਹੈਗੀ ਆ, ਹਕੂਮਤੀ ਸਤ੍ਹਾ ਕੋਈ ਸੀਰੀਅਸ ਲੈ ਰਹੀ ਹੈ? ਮਤਲਬ ਹੁੰਦਾ ਇਸ ਤਰ੍ਹਾਂ, ਮੈਂ ਤੁਹਾਨੂੰ ਦੱਸਦਾ ਕਿ ਇੰਡੀਆ ਦੇ ਵਿੱਚ ਸਾਡੇ ਨਾਲ ਹਮਸਾਇਆ ਮੁਲਕ ਹੈ, ਉੱਥੇ ਤਾਂ ਹਰ ਖੇਡ ਦੀ ਲੀਗ ਹੋ ਰਹੀ ਹੈ। ਹਾਕੀ ਦੀ ਲੀਗ ਹੋ ਰਹੀ ਹੈ, ਵਾਲੀਬਾਲ ਦੀ ਹੋ ਰਹੀ ਹੈ, ਉਸ ਤੋਂ ਬਾਅਦ ਬੈਡਮਿੰਟਨ ਦੀ ਹੋ ਰਹੀ ਹੈ, ਕਬੱਡੀ ਦੀ ਕਰਾਤੀ ਉਹਨਾਂ ਨੇ ਲੀਗ ਕਾਰਪੇਟ ਦੇ ਉੱਪਰ। ਅਤੇ ਉਹਨੂੰ ਬੜਾ ਉਹਨਾਂ ਨੇ ਜਿਹੜਾ ਹੈਗਾ ਉਹਨੂੰ ਗਲੋਰੀਫਾਈ ਕੀਤਾ, ਕਬੱਡੀ ਨੂੰ ਫੜ ਕੇ ਕਮਰਸ਼ੀਅਲ ਕਰਤੀ ਕਬੱਡੀ। ਸਾਡੇ ਇੱਥੇ ਹਕੂਮਤੀ ਸਤ੍ਹਾ 'ਤੇ ਕੋਈ ਕੰਮ ਹੋ ਰਿਹਾ ਕਿ ਸਿਰਫ ਪ੍ਰਮੋਟਰਾਂ ਦੇ ਸਿਰ 'ਤੇ ਹੀ? ਨਾਜ਼ਰ ਭਾਜੀ, ਮੈਂ ਹੁਣ ਤੁਹਾਨੂੰ ਅੰਦਰ ਦੀ ਇੱਕ ਗੱਲ ਦੱਸਾਂ। ਇੱਕ ਦਫਾ ਨਾ ਅੱਜ ਬੈਠੇ ਹੋਏ ਸੀ ਇਹ ਸਾਰੇ ਨਾ ਕਬੱਡੀ ਦੇ ਵੱਡੇ ਵੱਡੇ ਭਾਈ ਸਾਰੇ, ਪੱਗਾਂ ਲੈਂਦੇ ਪੰਜਾਬ ਦੀ।
ਮੈਂ ਉੱਥੇ ਇੱਕ ਗੱਲ ਕੀਤੀ, ਮੈਂ ਕਿਹਾ ਯਾਰ ਦੇਖੋ ਸ਼ਾਹਦ ਅਫਰੀਦੀ ਹੈ ਜੀ, ਸਾਡਾ ਹੀਰੋ ਹੈ ਨਾ, ਹਾਂਜੀ ਠੀਕ ਵਸੀਮ ਅਕਰਮ ਹੈ ਉਹ ਸਾਡਾ ਹੀਰੋ ਹੈ, ਸ਼ੋਏਬ ਅਖਤਰ ਹੈ, ਠੀਕ ਉਹ ਆਉਂਦੇ ਆ ਤਾਂ ਉਹ ਟੀਵੀ ਤੇ ਕਮਰਸ਼ੀਅਲ ਦਿੰਦੇ ਜੀ ਪੈਪਸੀ ਦਾ ਹੈ ਨਾ, ਜੀ, ਮੁਸ਼ਰਫ ਜੰਜੂਆ ਦੇਵੇ, ਹਾਂ ਮਾਨਾ ਲੁਧਿਆਣੀਆਂ ਦੇਵੇ, ਜਾਂ ਬੱਟ ਹੈ ਹੁਣ ਸਾਡਾ ਮਲਕ ਬਿਨੀਆਮੀਨ ਆ, ਕਿੰਨਾ ਉਹਦਾ ਫੈਨ ਫੋਲੋਇੰਗ ਹੈ ਨਾ, ਹਾਂ ਇਹਨੂੰ ਕਮਰਸ਼ੀਅਲਾਈਜ਼ ਕਰੀਏ ਆਪਾਂ ਨਾ, ਹਾਂ ਜਿੰਨੀ ਕੁ ਮੈਨੂੰ ਹੈਗੀ ਆ, ਮੈਂ ਕੋ ਜਾਣਦਾ ਨਹੀਂ ਬਿਜ਼ਨਸ ਨੂੰ ਬਹੁਤਾ ਹੈ ਨਾ, ਸ਼ਾਇਰ ਜਿਹਾ ਬੰਦਾ, ਉਹ ਮੇਰੀ ਗੱਲ ਨੂੰ ਨਾ ਸੁਣੀ ਅਣਸੁਣੀ ਕਰਤਾ ਮਿੱਤਰਾਂ ਨੇ ਨਾ, ਹਾਂ ਇਹ ਕਿਹੜੀ ਵੱਖਰੀ ਗੱਲ ਹੈ। ਹਾਂ ਮੈਂ ਇਸ ਤੁਹਾਡੇ ਪ੍ਰੋਗਰਾਮ ਰਾਹੀਂ ਵਧਾਈਆਂ ਦੇਣਾ ਉਹਨਾਂ ਵੀਰਾਂ ਨੂੰ, ਜੀ, ਬਹੁਤ ਬਹੁਤ ਵਧਾਈਆਂ, ਜਿਨ੍ਹਾਂ ਇਸ ਗਏ ਗਵਾਚੇ ਦੌਰ ਦੇ ਵਿੱਚ ਵੀ ਕਬੱਡੀ ਨੂੰ ਜਿੰਦਾ ਰੱਖਿਆ। ਕੀ ਬਾਤ, ਨਹੀਂ ਤਾਂ ਬਾਈ ਖੁੱਲ੍ਹ ਕੇ ਗੱਲ ਕਰਦਾ, ਮੈਂ ਕੋਈ ਸਿਆਸੀ ਬੰਦਾ ਤਾਂ ਹੈ ਨਹੀਂ, ਜੀ, ਕਦੀ ਕਿਸੇ ਹਕੂਮਤ ਨੇ ਸਾਡੀ ਨੇ ਉਹਨਾਂ ਜਿਹਦਾ ਹੱਕ ਬਣਦਾ ਜਿੰਨਾ ਕਬੱਡੀ ਦਾ, ਉਹਨਾਂ ਪਿਆਰ ਨਹੀਂ ਕਦੇ ਕਿਸੇ ਕੀਤਾ। ਹਾਂ ਉਧਰਲੇ ਪਾਸੇ ਸਾਡੇ ਮੇਰੇ ਸਰਦਾਰ ਬਾਈ ਆ ਨਾ, ਉਚੇਚੇ ਤੌਰ ਤੇ NRI ਯਾਰ ਕੈਨੇਡੀਅਨ ਆ ਸਾਰੇ, UK ਦੇ ਵਿੱਚ ਬੈਠੇ, USA 'ਚ ਬੈਠੇ ਆ, ਨਾਂ ਨਹੀਂ ਲਊਂਗਾ ਫੇ ਕਿਉਂਕਿ ਮਿਸ ਵੀ ਹੋ ਸਕਦਾ ਕੋਈ ਨਾ, ਉਹਨਾਂ ਨੇ ਚੜ੍ਹਦੇ ਪੰਜਾਬ 'ਚ ਧੰਨ ਕਰਾਉਂਦੇ ਆ। ਹਾਂਜੀ। ਰੱਬ ਦਾ ਸ਼ੁਕਰ ਆ ਹੁਣ ਸਾਡੇ ਲਹਿੰਦੇ ਪੰਜਾਬ 'ਚ ਵੀ ਕੁਛ ਬੰਦੇ ਆ ਸਾਡੇ, ਉਹ ਬਹੁਤ ਕੰਮ ਕਰ ਰਹੇ ਆ ਜੀ, ਰੱਬ ਸੋਹਣਾ ਉਹਨਾਂ ਨੂੰ। ਦੇਖੋ ਜੀ ਨਬੀ ਪਾਕ ਦੀ ਹਦੀਸ ਹੈ ਕਿ ਵਤਨ ਨਾਲ ਮੁਹੱਬਤ ਈਮਾਨ ਦੀ ਅਲਾਮਤ ਹੁੰਦੀ। ਨਾਸਰ ਭਾਈ ਕੀ ਬਾਤ, ਇਹ ਸਾਡਾ ਵਤਨ ਆ ਨਾ, ਪੰਜਾਬ ਸਾਡਾ ਵਤਨ ਆ, ਮੇਰਾ ਦੇਸ਼ ਹੈ, ਤਾਂ ਇਹਦੀ ਕਿਸੇ ਵੀ ਸ਼ੈ ਨਾਲ ਜਿਹੜਾ ਪਿਆਰ ਕਰਦਾ ਉਹ ਤਾਂ ਅਸੀਂ ਲਵ ਯੂ ਕਹਿੰਦੇ ਹਾਂ। ਬਿਲਕੁਲ, ਤਾਂ ਜਿਹੜੇ ਬੰਦੇ ਕਬੱਡੀ ਨੂੰ ਪ੍ਰਮੋਟ ਕਰਦੇ ਉਹ ਵਤਨ ਦੇ ਦੇਸ਼ ਨੂੰ ਵੀ ਪ੍ਰਮੋਟ ਕਰ ਰਹੇ। ਸਾਡੇ ਦੇਸ਼ ਦੀ ਪਛਾਣ ਹੀ ਜਦ ਕਬੱਡੀ ਹੈ, ਸਾਡੀ ਖੇਡ ਹੈ, ਗੋਰਿਆਂ ਦੀ ਕ੍ਰਿਕਟ ਹੈ ਜਾਂ ਹੋਰ ਕਿਸੇ ਦੀ ਕੋਈ ਵੀ ਹੈ, ਆਪਾਂ ਕਿਸੇ ਖੇਡ ਦੀ ਨਿੰਦਿਆ ਨਹੀਂ ਕਰਦੇ, ਸਾਰੀਆਂ ਸਪੋਰਟਸ ਹੋਣੀਆਂ ਚਾਹੀਦੀਆਂ। ਜਿਹੜੇ ਕਬੱਡੀ ਨੂੰ ਪ੍ਰਮੋਟ ਕਰ ਰਹੇ ਹਕੂਮਤੀ ਸਦਾ ਤੇ ਨਾਸਰ ਭਾਜੀ ਤੁਸੀਂ ਜਿਵੇਂ ਪੁੱਛਿਆ ਕੋਈ ਨਹੀਂ ਹੁੰਦਾ। ਅੱਛਾ, ਸਾਡੇ ਲੋਕਲ ਜਿਹੜੇ ਬੰਦੇ ਆ, ਚਦਰਾਵਾਂ ਆ ਸਾਡੇ, ਮੋਰੀ ਬੰਦੇ ਹੁੰਦੇ ਆ, ਕੁਛ ਉੱਥੇ ਇਵੈਂਟ ਹੁੰਦਾ, ਉੱਥੇ ਹੁੰਦਾ, ਪੱਲਾ ਖਰਚਦੇ ਜੇਬ ਕਰਦੇ, ਉਧਰ ਚੜ੍ਹਦੇ ਪੰਜਾਬ 'ਚ ਉਹ ਤਗੜੇ ਆ ਬਹੁਤੇ NRI ਬਾਈ ਸਾਡੇ ਨਾ। ਹੁਣ ਇੱਥੇ ਵੀ ਬਾਈ ਵਧੀਆ ਹੋ ਗਿਆ ਕੰਮ, ਬਾਕੀ ਹਕੂਮਤ ਵੱਲੋਂ ਕੋਈ ਨਹੀਂ ਬਾਈ, ਜਿਵੇਂ ਇਹਨਾਂ ਦੇ ਅੱਜ ਤੱਕ ਜ਼ਬਾਨ ਲਈ ਕੁਝ ਨਹੀਂ ਕੀਤਾ, ਇਹਨਾਂ ਕਬੱਡੀ ਲਈ ਕੀ ਕਰਨਾ। ਅੱਛਾ, ਜਦੋਂ ਸਟੇਜ ਤੇ ਖਲੋ ਕੇ ਤੁਸੀਂ ਕਮੈਂਟਰੀ ਕਰ ਰਹੇ ਹੁੰਦੇ ਹੋ, ਮੈਂ ਦੇਖਿਆ ਕਿ ਅੰਦਾਜ਼ ਮੁਖਤਲਿਫ ਹੈ ਬਹੁਤ ਸਾਰੇ ਲੋਕਾਂ ਤੋਂ। ਅਸੀਂ ਆਪ ਵੀ ਕਬੱਡੀ ਦੇ ਮੈਚ 'ਚ ਅਸੀਂ ਵੀ ਜਾਈਦਾ ਹੈਗਾ, ਤੁਹਾਨੂੰ ਉੱਥੇ ਸੁਣੀਦਾ ਹੈਗਾ, ਬੜੇ ਸ਼ੌਕ ਨਾਲ ਸੁਣੀਦਾ ਹੈਗਾ, ਤੇ ਉਹ ਜਿਹੜੇ ਅਲਫਾਜ਼ ਨੇ ਉਹ ਕੋਈ ਤਿਆਰੀ ਹੈ ਜਾਂ ਕੋਈ ਉਹ ਆਮਦ ਉਸੇ ਟਾਈਮ ਹੀ ਹੋ ਰਹੀ ਹੁੰਦੀ ਹੈ? ਇਹ ਆਮਦ ਹੀ ਹੈ। ਅੱਛਾ, ਇਹ ਜਦ ਉੱਥੇ ਜਾਈਦਾ ਨਾ, ਮੈਂ ਕਿਸੇ ਦੀ ਨਿੰਦਿਆ ਨਹੀਂ ਕਰਦਾ, ਸਾਰੇ ਜਿੰਨੇ ਬੁਲਾਰੇ ਆ ਸਾਰੇ ਮੇਰੇ ਬਾਈ ਆ, ਕੁਝ ਵੱਡੇ ਕੁਝ ਛੋਟੇ, ਸਾਰੇ ਮੇਰੇ ਵੀਰ ਆ, ਬਹੁਤ ਅੱਛਾ ਬੋਲਣ ਦੇ, ਸਭ ਵਧੀਆ, ਆਪਣੀ ਥਾਂ ਹਿੱਸਾ ਪਾਉਣ ਦੇ। ਮੈਂ ਇਹ ਗੱਲ ਕਰਦਾ ਕਿ ਮੈਂ ਥੋੜਾ ਜਿਹਾ ਤੁਸੀਂ ਕਹਿੰਦੇ ਡਿਫਰੈਂਟ ਹੈ ਨਾ, ਜੀ ਜੀ, ਤਾਂ ਕਿਉਂ ਆ ਜੀ ਜੀ ਬਈ, ਮੇਰੀ ਆਦਤ ਹੈਗੀ ਜਦ ਉਹ ਰੇਡਰ ਚੱਲਿਆ ਨਾ ਤਾਂ ਮੈਨੂੰ ਇੰਜ ਮੈਂ ਵੀ ਨਾਲ ਟੁਰ ਪਿਆ। ਤੁਸੀਂ ਦੇਖਿਓ ਕਦੇ ਵੀਡੀਓਜ਼ ਵੀ ਤੁਹਾਨੂੰ ਮੈਨੂੰ ਫੋਕਸ ਕਰੋਗੇ ਨਾ ਤੁਸੀਂ ਤਾਂ ਦੇਖਿਓ ਕਿ ਮੈਂ ਨਾਲ ਉਸ ਤਰ੍ਹਾਂ ਬਿਲਕੁਲ ਇੰਜ ਹੋ ਰਿਹਾ। ਜਾਫੀ ਆ ਤਾਂ ਉਹ ਲੱਗਾ ਤੇ ਮੈਂ ਫਿਰ ਮੈਂ ਤੁਸੀਂ ਕਹਿ ਸਕਦੇ ਹੋ ਵੀ ਉਹ ਫੀਲਿੰਗ ਲੈਣਾ ਨਾ, ਸਹੀ, ਤਾਂ ਉਹ ਅੱਖਰ ਮੈਂ ਲੱਭਣ ਤਾਂ ਨਹੀਂ ਜਾਂਦਾ ਉੱਥੇ, ਸਹੀ ਕਿਹੜੇ ਉੱਥੋਂ ਲੱਭਣੇ, ਉੱਥੇ ਤੇ ਬੰਦਾ ਨਹੀਂ ਲੱਭਣ ਡਿਆ ਹੁੰਦਾ। ਉਹ ਰੱਬ ਸੋਹਣਾ ਹੀ ਫੇਤਾ ਕਰਦਾ, ਉਹ ਮੈਂ ਖੁੱਭ ਜਾਣਾ ਵਿੱਚ ਨਾ, ਤਾਂ ਮੈਨੂੰ ਵੀ ਸਵਾਦ ਆਉਣ ਡਿਆ ਹੁੰਦਾ। ਬਾਅਦ ਤੁਸੀਂ ਦੇਖਿਓ ਕਈ ਦਫਾ ਮੈਂ ਗੁੱਸੇ 'ਚ ਵੀ ਆ ਜਾਣਾ ਹੁੰਦਾ, ਉਹ ਯਾਰ ਤੁਸੀਂ ਕਿਉਂ ਨਹੀਂ ਨਾਲ ਜੁੜਦੇ, ਦੇਖੋ ਜ਼ੋਰ ਉਹਦਾ ਲੱਗਣ ਡਿਆ ਜਾਂ ਮੇਰਾ, ਤੁਸੀਂ ਘਰੋਂ ਕੀ ਕਰਨਾ ਹੈ, ਹੈਨਾ? ਸਹੀ, ਬਸ ਆ ਯਾਰ। ਸਰ ਬਹੁਤ ਵਧੀਆ ਲੱਗਾ ਤੁਹਾਡੇ ਨਾਲ ਗੱਲਬਾਤ ਕਰਕੇ, ਤੇ ਬਹੁਤ ਕੁਝ ਸਿੱਖਣ ਨੂੰ ਮਿਲਿਆ ਹੈਗਾ। ਕਮੈਂਟੇਟਰ ਸਿਰਫ ਤੁਹਾਡੇ ਨਾਮ ਦੇ ਨਾਲ ਲਾ ਦੇਣਾ ਮੇਰੇ ਹਿਸਾਬ ਨਾਲ ਜ਼ਿਆਦਤੀ ਹੈਗੀ ਹੈ। ਤੁਸੀਂ ਜਿੰਨੀਆਂ ਇੰਟੈਲੈਕਚੁਅਲ ਗੱਲਾਂ ਜਾਂ ਇਸ ਪੰਜਾਬੀ ਵਸੇਬ ਦੇ ਬਾਰੇ ਜਿੰਨੀਆਂ ਗੱਲਾਂ ਕੀਤੀਆਂ ਗਈਆਂ, ਤੁਸੀਂ ਸਮਝ ਲਓ ਕਿ ਮੈਂ ਕਿਸੇ ਦਾਨਸ਼ਵਰ ਕੋਲ ਹੀ ਆਇਆ ਹੋਇਆ। ਇਹ ਆਖਰੀ ਸਵਾਲ ਕਿ ਤੁਸੀਂ ਇਸ ਪ੍ਰੋਗਰਾਮ ਦੇ ਜ਼ਰੀਏ ਜਿਹੜਾ ਹੈਗਾ ਉਹ ਕੀ ਪੈਗਾਮ ਦੇਵੋਗੇ, ਤੁਹਾਡਾ ਮੈਸੇਜ ਕੀ ਹੋਏਗਾ? ਤੁਹਾਡਾ ਮੈਸੇਜ ਅਸੀਂ ਫਿਰ ਉਹੀ ਗੱਲ ਕਰਾਂਗੇ, ਜਿਹੜਾ ਸਾਡਾ ਅਸਾਸਾ ਹੈਗਾ ਉਹ ਨੌਜਵਾਨ ਹੀ ਹੈ, ਤੁਸੀਂ ਉਹਨਾਂ ਨੂੰ ਕੀ ਪੈਗਾਮ ਰਿਕਾਰਡ ਕਰਾਓਗੇ? ਜਨਾਬ, ਮੈਂ ਇੰਡੋਜ਼ TV ਦੀ ਸਭ ਤੋਂ ਤਾਂ ਪਹਿਲੇ ਬਾਈ ਜੀ ਸਾਰੀ ਟੀਮ ਦਾ, ਮੈਨੇਜਮੈਂਟ ਦਾ ਬਹੁਤ ਜ਼ਿਆਦਾ ਸ਼ੁਕਰੀਆ, ਧੰਨਵਾਦ। ਮੈਂ ਜਿਹੜਾ ਮੈਸੇਜ ਆ ਉਹੀ ਦੇਣਾ ਚਾਹੂੰਗਾ ਬਾਈ, ਮਾਣ ਕਰੋ ਆਪਣੇ ਪੰਜਾਬੀ ਹੋਣੇ ਤੇ, ਮਾਣ ਕਰੋ ਆਪਣੇ ਵਸੇਬ ਤੇ। ਬਾਈ ਇੰਜ ਹੋ ਨਹੀਂ ਸਕਦਾ ਕਿ ਮਾਂ ਨੂੰ ਛੱਡ ਕੇ ਕੋਈ ਬੰਦਾ ਤਰੱਕੀ ਕਰ ਲਵੇ, ਅੱਗੇ ਨਿਕਲੇ। ਤੁਸੀਂ ਬਾਈ ਅੰਦਰੋਂ ਇਹ ਚੀਜ਼ ਕੱਢ ਦੇਵੋ। ਮੈਂ ਲੈਂਦੇ ਪੰਜਾਬ ਦੇ ਪੰਜਾਬੀਆਂ ਚੜ੍ਹਦਿਆਂ ਨਾਲ ਵੀ, ਉੱਧਰ ਵੀ ਪਿੰਗਲਿਸ਼ ਬਹੁਤ ਬੋਲੀ ਜਾਂਦੀ ਬਾਈ, ਮੈਂ ਉਹ ਵੀ ਮੇਰੇ ਬਾਈ ਆ ਸਾਰੇ, ਕੋਈ ਨਿੱਕੇ ਆ ਕੋਈ ਵੱਡੇ ਆ, ਉਹ ਇੱਧਰ ਸਾਡੇ ਉਰਦੂ ਢਾਈ ਜਾਂਦੀ ਹੈ ਨਾ ਪੰਜਾਬੀ ਨੂੰ, ਤਾਂ ਉੱਧਰ ਅੰਗਰੇਜ਼ੀ ਢਾਈ ਜਾਂਦੀ ਹੈ। ਉਹ ਵੀਰੇ ਮਾਣ ਕਰੋ
ਕੁਛ ਨਹੀਂ ਹੁੰਦਾ, ਅੱਗੇ ਵਧੋਗੇ, ਕਦੇ ਇੰਜ ਹੋ ਨਹੀਂ ਸਕਦਾ ਕਿ ਤੁਹਾਡਾ ਕੋਈ ਰਾਹ ਡੱਕੇ। ਇਹ ਇਤਿਹਾਸ ਹੈ, ਇਹ ਤਾਰੀਖ ਹੈ ਪੰਜਾਬ ਦੀ। ਪੰਜਾਬੀ ਜਿਹੜੇ ਵੀ ਫੀਲਡ 'ਚ ਗਿਆ ਨਾ, ਜ਼ਿੰਦਗੀ ਦੇ ਕਿਸੇ ਖੇਤਰ 'ਚ ਵੀ, ਪੰਜਾਬੀਆਂ ਧੰਨ ਧਾਨੀ ਕਰਾਈ ਆ, ਤਾਂ ਹੁਣ ਵੀ ਧੰਨ ਧੰਨ ਕਰਾਵਾਂਗੇ। ਬਸ ਮਾਣ ਕਰੋ ਆਪਣੀ ਪਛਾਣ ਤੇ, ਆਪਣੀ ਆਇਡੈਂਟੀਟੀ ਤੇ, ਇੱਕ ਤਣ ਕੇ ਫਿਰੋ ਤੇ ਜੀਂਦੇ ਵਸਦੇ ਰਹੋ।